ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 14 ਅਗਸਤ ਆ ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਡ, ਨਰਜੀਤ ਸਿੰਘ, ਕੁਲਵੰਤ ਕੌਰ ਵੱਡਾ ਰੋਜ਼ਵਿਲ ਤੋਂ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਸ ਹੋਤਾ 209-277-0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੀ ਇਹਨਾਂ ਦੀਆਂ ਲੋਕੇਸ਼ਨ ਦੇ ਬਾਰੇ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizza.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਕਹਿੰਦੇ ਪਾਕਿਸਤਾਨ ਨੇ ਮਰੀਜ਼ ਦਾ ਇਲਾਜ ਕਰਨ ਤੋਂ ਕੀਤੀ ਨਾ। ਦੇਖੋ, ਇਹ ਜਿਹੜਾ ਮਰੀਜ਼ ਸੀਗਾ ਇਹ ਇੰਡੀਅਨ ਮਰੀਜ਼ ਸੀਗਾ, ਇਸੇ ਕਰਕੇ ਖਬਰ ਬੜੀ ਵੱਡੀ ਬਣੀ ਪਈ ਆ। ਹੋਇਆ ਕੀ ਆ ਕਿ ਇਹ ਮੁੰਡਾ ਜਿਹੜਾ ਕਿ ਜਲੰਧਰ ਦੇ ਨਾਲ ਤਾਲੁਕ ਰੱਖਦਾ ਸੀਗਾ, ਆਪਣੇ ਕੁਝ ਸਾਥੀਆਂ ਨਾਲ ਤੁਰਕੀ ਦੇ ਟ੍ਰਿਪ ਤੇ ਗਿਆ ਸੀਗਾ, ਕਿਉਂਕਿ ਇੱਕ ਬੀਮਾ ਕੰਪਨੀ 'ਚ ਕੰਮ ਕਰਦੇ ਹੋਣ ਕਰਕੇ ਇਹਨਾਂ ਕੁਝ ਕਾਮਿਆਂ ਨੂੰ ਇੱਕ ਟ੍ਰਿਪ ਜਿਹੜਾ ਗਿਫਟ ਵਜੋਂ ਮਿਲਿਆ ਸੀਗਾ। ਤਾਂ ਜਦੋਂ ਪਰਤਦੇ ਪਏ ਸੀਗੇ 10 ਅਗਸਤ ਦੀ ਗੱਲ ਆ, ਤਾਂ ਇਹਨਾਂ ਨੇ ਜਿਹੜਾ ਇਹ ਦੌਰਾ 12 ਨੂੰ ਖਤਮ ਕੀਤਾ। ਉਦੋਂ ਇਹ ਜਦੋਂ ਪਰਤਦੇ ਪਏ ਸੀ ਕਿਤੇ ਰਾਤ ਨੂੰ ਕਿਤੇ ਵਾਈਨ ਪੀਤੀ ਹੈ ਇਸ ਮੁੰਡੇ ਨੇ, ਜਿਹੜਾ ਜਲੰਧਰ ਦੇ ਨਾਲ ਤਾਲੁਕ ਰੱਖਦਾ ਸੀਗਾ, ਤੇ ਉਹਦੀ ਤਬੀਅਤ ਜਿਹੜੀ ਆ ਜਹਾਜ਼ ਦੇ ਅੰਦਰ ਹੀ ਥੋੜੀ ਵਿਗੜ ਗਈ, ਫਿਰ ਜ਼ਿਆਦਾ ਗੰਭੀਰ ਬਣ ਗਈ। ਹਾਲਾਂਕਿ ਇੱਕ ਇੰਡੀਅਨ ਡਾਕਟਰ ਸੀਗਾ, ਉਹਨੇ ਇਮਦਾਦ ਦਿੱਤੀ ਹੈ ਜਹਾਜ਼ ਦੇ ਵਿੱਚ, ਪਰ ਜਦੋਂ ਇਹਦੀ ਸਥਿਤੀ ਨਾ ਸੰਭਲੀ ਤਾਂ ਫਿਰ ਕਿਹਾ ਗਿਆ ਕਿ ਐਮਰਜੈਂਸੀ ਲੈਂਡਿੰਗ ਕਰਨੀ ਪਊਗੀ। ਤਾਂ ਦੱਸਦੇ ਆ ਕਿ ਪਾਇਲਟ ਨੇ ਲਾਹੌਰ ਏਅਰਪੋਰਟ ਤੇ ਉਹ ਐਮਰਜੈਂਸੀ ਲੈਂਡਿੰਗ ਕਰਵਾਈ ਤੇ ਬਾਅਦ ਦੇ ਵਿੱਚ ਉੱਥੇ ਡਾਕਟਰ ਪਹੁੰਚੇ ਵੀ ਆ, ਪਰ ਜਦੋਂ ਡਾਕਟਰਾਂ ਨੇ ਵੇਖ ਕੇ ਚੈੱਕਅਪ ਕਰਕੇ ਆਖਿਆ ਕਿ ਇਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਨ ਦੀ ਲੋੜ ਆ, ਤਾਂ ਜਿਹੜੇ ਉੱਥੇ ਦੂਸਰੇ ਅਫਸਰ ਸੀਗੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਇਹਨੂੰ ਹਸਪਤਾਲ ਦੀ ਸਹੂਲਤ ਨਹੀਂ ਦੇ ਸਕਦੇ। ਤਾਂ ਫਿਰ ਬਾਅਦ ਦੇ ਵਿੱਚ ਉੱਥੋਂ ਜਾ ਜਿਹੜਾ ਕਿ ਫਿਰ ਦਿੱਲੀ ਦੇ ਮੈਦਾਂਤਾ ਹਸਪਤਾਲ ਦੇ ਵਿੱਚ ਇਸ ਮੁੰਡੇ ਨੂੰ ਜ਼ੇਰੇ ਇਲਾਜ ਕਰਵਾਇਆ ਗਿਆ, ਜਿੱਥੇ ਹਾਲਤ ਇਹਦੀ ਹੁਣ ਸਥਿਰ ਬਣੀ ਪਈ ਆ। ਸੋ ਇਹਦੇ ਵਿੱਚ ਇਸ ਗੱਲ ਤੋਂ ਲੋਕਾਂ ਦੇ ਅੰਦਰ ਕਾਫੀ ਰੋਸ ਆ ਕਿ ਪਾਕਿਸਤਾਨ ਨੇ ਐਸੀ ਦਰਿਆ ਦੇ ਲਈ, ਐਸੀ ਫਰਾਕ ਦੇ ਲਈ ਉਸ ਸਮੇਂ ਕਿਉਂ ਨਹੀਂ ਦਿਖਾਈ ਜਦੋਂ ਦੋਵੇਂ ਮੁਲਕ ਆਪੋ ਆਪਣਾ ਆਜ਼ਾਦੀ ਦਿਹਾੜਾ ਮਨਾ ਰਹੇ। ਔਰ ਕੱਲ ਦੀ ਉੱਤੇ ਗੱਲ ਆ, ਜਦੋਂ ਕੈਦੀਆਂ ਦਾ ਤਬਾਦਲਾ ਕਰਦੇ ਪਏ ਸਨ ਦੋਵੇਂ ਦੇਸ਼, ਉਹ ਉਹਨਾਂ ਦੇ ਛੱਡ ਰਹੇ ਸਨ, ਉਹ ਉਹਨਾਂ ਦੇ ਛੱਡ ਰਹੇ ਸਨ, ਤਾਂ ਐਨ ਮੌਕੇ ਤੇ ਉਹ ਕੁਛ ਘੰਟੇ ਪਹਿਲਾਂ ਇਸ ਤਰ੍ਹਾਂ ਦੀ ਫਰਾਕ ਦੇ ਲਈ ਕਿਉਂ ਨਹੀਂ ਦਿਖਾ ਸਕੇ। ਹਾਲਾਂਕਿ ਪਾਕਿਸਤਾਨ ਵੱਲੋਂ ਨਾ ਤੇ ਇਸ ਖਬਰ ਦੀ ਕੋਈ ਸਵੀਕ੍ਰਿਤੀ ਆਈ ਆ, ਨਾ ਕੋਈ ਖੰਡਨ ਆਇਆ। ਹਾਲੇ ਦੋਵਾਂ ਪਾਸਿਆਂ ਤੋਂ ਇਹ ਜਿਹੜੀਆਂ ਮੀਡੀਆ ਰਿਪੋਰਟਾਂ ਆਈਆਂ, ਪਰ ਅਧਿਕਾਰਤ ਤੌਰ ਤੇ ਪਾਕਿਸਤਾਨ ਵੱਲੋਂ ਕੋਈ ਖੰਡਨ ਨਹੀਂ ਆਇਆ। ਬਹਰਹਾਲ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਥੋੜਾ ਗੁੱਸਾ ਜ਼ਰੂਰ ਆ ਕਿ ਪਾਕਿਸਤਾਨ ਨੇ ਐਸਾ ਇੱਕ ਅਣਮਨੁੱਖੀ ਵਤੀਰਾ ਕਿਉਂ ਅਖਤਿਆਰ ਕੀਤਾ। ਪਰ ਹੁਣ ਪਤਾ ਨਹੀਂ ਲੱਗਦਾ ਪਿਆ ਕਿ ਉੱਥੇ ਕੋਈ ਇੱਕ ਅਫਸਰ ਇਹੋ ਜਿਹੀ ਗੱਲ ਕਰ ਗਿਆ ਜਾਂ ਉੱਥੇ ਸਮੂਹਿਕ ਰੂਪ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਹਦਾ ਜੋ ਵੀ ਆ, ਮੇਰੇ ਖਿਆਲ ਦੇ ਨਾਲ ਇੱਦਾਂ ਦੀਆਂ ਜਿਹੜੀਆਂ ਪਹਿਲ ਕਦਮੀਆਂ ਉਹ ਸਗੋਂ ਕਰਨੀਆਂ ਚਾਹੀਦੀਆਂ। ਅੱਜ ਤਾਂ ਭਾਰਤ ਨੇ ਵੀ ਪਿਛਲੇ ਸਾਲ ਐਲਾਨ ਕਰ ਦਿੱਤਾ ਸੀਗਾ, ਹਾਲਾਂਕਿ ਪਹਿਲਾਂ ਤੇ ਟਵਿੱਟਰ ਤੇ ਬੀਬੀ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਮਰੀਜ਼ਾਂ ਨੂੰ ਵੀਜ਼ੇ ਵੰਡਦੀ ਹੁੰਦੀ ਸੀਗੀ, ਪਰ ਅਚਾਨਕ ਭਾਰਤੀ ਗੌਰਮੈਂਟ ਨੇ ਫੈਸਲਾ ਲੈ ਲਿਆ ਕਿ ਅਸੀਂ ਪਾਕਿਸਤਾਨੀ ਮਰੀਜ਼ਾਂ ਨੂੰ ਵੀਜ਼ੇ ਨਹੀਂ ਦੇਵਾਂਗੇ। ਤਾਂ ਬਾਅਦ ਦੇ ਵਿੱਚ ਪਾਕਿਸਤਾਨ ਦੇ ਅੰਦਰ ਬੜੀ ਨੁਕਤਾਚੀਨੀ ਹੋਈ ਸੀ ਇਸ ਚੀਜ਼ ਨੂੰ ਲੈ ਕੇ ਕਿ ਮਨੁੱਖੀ ਪੱਖ ਤੋਂ ਸੋਚਿਆ ਜਾਣਾ ਚਾਹੀਦਾ। ਇੱਥੋਂ ਤੱਕ ਕਿ ਭਾਰਤੀ ਰਾਜਦੂਤ ਨੂੰ ਉਦੋਂ ਤਲਬ ਵੀ ਕਰ ਲਿਆ ਗਿਆ ਸੀ 2017 ਸ਼ਾਇਦ ਮਈ ਦੀ ਗੱਲ ਆ। ਤਾਂ ਉਹ ਇਸ ਤਰ੍ਹਾਂ ਦਾ ਉੱਥੇ ਜੇ ਪੱਖ ਸਾਹਮਣੇ ਆਉਂਦਾ ਤਾਂ ਇਹੋ ਜਿਹਾ ਪੱਖ ਜਿਹੜਾ ਹੁਣ ਇੱਥੋਂ ਸਾਹਮਣੇ ਆ ਰਿਹਾ ਕਿ ਇਹ ਅਣਮਨੁੱਖੀ ਵਤੀਰਾ। ਪਰ ਦੋਵੇਂ ਦੇਸ਼ ਆ ਜਿਹੜੇ ਉਹ ਇਸ ਕਸੌਟੀ ਤੇ ਕਦੇ ਕਦੇ ਖਰੇ ਨਹੀਂ ਉਤਰਦੇ ਜੋ ਆਪਾਂ ਮਨੁੱਖਤਾ ਦੀ ਕਸੌਟੀ ਤੇ, ਮਨੁੱਖਤਾ ਦੇ ਲਿਹਾਜ਼ ਦੇ ਨਾਲ ਇਸ ਤਰ੍ਹਾਂ ਦੀਆਂ ਜੇ ਪਹਿਲ ਕਦਮੀਆਂ ਹੋਣ ਤਾਂ ਮੇਰੇ ਖਿਆਲ ਦੇ ਨਾਲ ਨਤੀਜੇ ਆ ਜਿਹੜੇ ਅੱਗੇ ਚੱਲ ਕੇ ਬਿਹਤਰ ਹੋ ਸਕਦੇ ਆ।
ਇਸ ਪੱਖ ਤੋਂ ਹੀ ਨਹੀਂ, ਅਗਾਂਹ ਜਿਹੜੇ ਕਲਚਰ ਐਕਟੀਵਿਟੀ ਕਰਦੇ ਆ ਕਲਾਕਾਰ, ਉਹਨਾਂ ਦਾ ਵੀ ਇੱਧਰ ਉੱਧਰ ਜਾਣਾ ਆਉਣਾ ਹੋਣਾ ਚਾਹੀਦਾ। ਦੂਸਰੇ ਪਾਸੇ ਕਲਾਕਾਰ ਹੈ ਜਿਹੜੇ ਉਹ ਵੀ ਇੱਧਰ ਉੱਧਰ ਆਉਣ, ਔਰ ਇਸ ਤੋਂ ਇਲਾਵਾ ਖੇਡਾਂ ਦੇ ਵਿੱਚ ਵੀ ਦੋਵੇਂ ਦੇਸ਼ ਹੈ ਜਿਹੜੇ ਉਹ ਆਪਣੇ ਸੰਬੰਧ ਸੁਧਾਰਨ ਤੇ ਕਸ਼ੀਦਗੀ ਵੀ ਰੁੱਤੇ ਜਿਹੜੀ ਛੱਡ ਸਕਦੀ ਹੈ। ਬਹਰਹਾਲ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰਾਸ਼ਟਰਵਾਦੀ ਹਕੂਮਤਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਤੋਂ ਗੁਰੇਜ਼ ਕਰਦੀਆਂ, ਕਿਉਂਕਿ ਮਸਲਾ ਵੋਟ ਬੈਂਕ ਦਾ, ਇਨਸਾਨੀਅਤ ਜਿਹੜੀ ਹੈ ਉਹ ਪਿੱਛੇ ਰਹਿ ਜਾਂਦੀ ਹੈ। ਬਸ ਨਾਮ ਦੇ ਲੋਕ ਹੈ ਜਿਹੜੇ ਉਹ ਕਹਿੰਦੇ ਆ ਕਿ ਮੈਂ ਮੰਦਰ वाला, मैं मस्जिद वाला, पर हाल है कि दिल के मंदिरों में कहीं बंदगी नहीं करते, पत्थर की इमारतों में खुदा ढूंढते हैं लोग। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਾਫੀ ਵੱਡਾ ਇੱਕ ਹੁਣ ਰੌਲਾ ਪੈ ਚੁੱਕਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਗੁਪਤ ਰਿਪੋਰਟ ਆ ਉਹ ਲੀਕ ਹੋ ਗਈ। ਨਹੀਂ, ਹੁਣ ਗੁਪਤ ਰਿਪੋਰਟ ਤੇ ਰਹੀ ਕਾਹਦੀ ਗਈ ਜਦੋਂ ਲੀਕ ਹੀ ਹੋ ਗਈ। ਵੈਸੇ ਕਮਾਲ ਦੀ ਗੱਲ ਆ ਕਿ ਪਹਿਲਾਂ ਉਹ ਜਿਹੜੀ STF ਦੀ ਰਿਪੋਰਟ ਸੀਗੀ ਉਹ ਲੀਕ ਹੋ ਗਈ ਤੇ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਤੇ ਸਰਕਾਰ ਇੱਕ ਪਾਸੇ ਦਾਅਵਾ ਕਰਦੀ ਪਈ ਸੀ ਕਿ ਅਸੀਂ ਸੀਲਬੰਦ ਲਿਫਾਫੇ ਦੇ ਵਿੱਚ ਹਾਈ ਕੋਰਟ ਦੇ ਅੰਦਰ ਰਿਪੋਰਟ ਦਾਖਲ ਕੀਤੀ ਆ। ਹੁਣ ਇਹੋ ਹੀ ਹਾਲ ਇਸ ਰਿਪੋਰਟ ਦਾ ਹੋਇਆ ਵਾ। ਵੈਸੇ ਤੁਸੀਂ ਇਸ ਗੱਲ ਤੋਂ ਹੈਰਾਨ ਹੋਵੋਗੇ ਕਿ ਇਹ ਲੀਕ ਤੇ ਰਿਪੋਰਟ ਹੁਣ ਹੋਈ ਆ, ਪਰ ਇਸ ਤੋਂ ਪਹਿਲਾਂ ਟੁਕੜਿਆਂ ਦੇ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਮੀਡੀਆ ਅੰਦਰ ਛਪਦੀ ਰਹੀ ਹੈ। ਜਿਵੇਂ ਜਿਵੇਂ ਜਾਂਚ ਪੜਤਾਲ ਅੱਗੇ ਵੱਧਦੀ ਸੀ ਕਿ ਤਿਵੇਂ ਅੰਸ਼ਿਕ ਰੂਪ ਦੇ ਵਿੱਚ ਇਸ ਰਿਪੋਰਟ ਦੇ ਤੱਥ ਜਿਹੜੇ ਆ ਉਹ ਮੀਡੀਆ ਉਜਾਗਰ ਕਰਦਾ ਰਿਹਾ। ਕਿੱਦਾਂ ਹੁੰਦੇ ਸੀ ਇਹ ਵਜ਼ਾਰਤ ਆ, ਪਰ ਹੁਣ ਤੇ ਕਮਾਲ ਦੀ ਗੱਲ ਆ ਕਿ 190 ਪੇਜਾਂ ਦੀ ਰਿਪੋਰਟ ਆ ਉਹ ਸਾਰੀ ਦੀ ਸਾਰੀ ਲੀਕ ਹੋ ਗਈ ਆ। ਹਿੰਦੁਸਤਾਨ ਟਾਈਮਸ ਦੇ ਕੋਲ ਵੀ ਆ, ਫਿਰ ਸਪੋਕਸਮੈਨ ਵਾਲਿਆਂ ਤੇ ਮੇਰੇ ਖਿਆਲ ਦੇ ਨਾਲ ਅੱਜ ਆਪਣੇ ਡਿਜੀਟਲ ਐਡੀਸ਼ਨ ਤੇ ਰਿਪੋਰਟ ਵੀ ਕਰ ਦਿੱਤੀ ਹੈ ਤੇ ਸਟੋਰੀ ਵੀ ਚਲਾ ਦਿੱਤੀ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੀਡੀਆ ਹਾਊਸ ਕਲੇਮ ਕਰੀ ਜਾਂਦੇ ਆ ਕਿ ਸਾਡੇ ਕੋਲ ਵੀ ਰਿਪੋਰਟ ਆ ਗਈ। ਇਹਦਾ ਮਤਲਬ ਆ ਇਹ ਰਿਪੋਰਟ ਜਿਹੜੀ ਆ ਪੂਰੀ ਤਰ੍ਹਾਂ ਲੀਕ ਹੋ ਚੁੱਕੀ ਹੈ, ਜਿਹਨੂੰ ਇਹ ਗੁਪਤ ਰਿਪੋਰਟ ਕਹਿੰਦੇ ਸਨ। ਔਰ ਗੁਪਤ ਇਹ ਜਿਹੜਾ ਵਿਸ਼ੇਸ਼ਣ ਇਹਦੇ ਲਈ ਵਰਤਿਆ ਗਿਆ, ਔਰ ਜਸਟਿਸ ਰਣਜੀਤ ਸਿੰਘ ਖੁਦ ਇਸ ਵਿਸ਼ੇਸ਼ਣ ਨੂੰ ਬਹੁਤ ਵਾਰੀ ਵਰਤਦੇ ਰਹੇ ਕਿ ਜੀ ਇਹ ਗੁਪਤ ਰਿਪੋਰਟ ਆ, ਕਿਉਂਕਿ ਜਦੋਂ ਵੀ ਉਹਨਾਂ ਨੂੰ ਰਿਪੋਰਟ ਦੇ ਮੁਤਲਕ ਸਵਾਲ ਕੀਤਾ ਜਾਂਦਾ ਸੀ, ਪੱਤਰਕਾਰ ਸਵਾਲ ਕਰਦੇ ਸਨ, ਤੇ ਉਹ ਕਹਿੰਦੇ ਸੀਗੇ ਕਿ ਇਹ ਰਿਪੋਰਟ ਬਹੁਤ ਜ਼ਿਆਦਾ ਗੁਪਤ ਆ, ਅਤੀ ਸੰਵੇਦਨਸ਼ੀਲ ਆ। ਉਹ ਤੇ ਇੱਥੋਂ ਤੱਕ ਦਾਅਵਾ ਕਰਦੇ ਹੁੰਦੇ ਸਨ ਕਿ ਦੇਖੋ ਇਹ ਰਿਪੋਰਟ ਇੰਨੀ ਜ਼ਿਆਦਾ ਖੁਫੀਆ ਵਾ ਕਿ ਇਹਦੀ ਟਾਈਪਿੰਗ ਜਿਹੜੀ ਆ ਉਹ ਮੈਂ ਕਿਸੇ ਸਰਕਾਰੀ ਮੁਲਾਜ਼ਮ ਤੋਂ ਨਹੀਂ ਕਰਵਾਈ, ਬਲਕਿ ਇਹ ਇੱਕ ਨਿੱਜੀ ਮੁਲਾਜ਼ਮ ਤੋਂ ਜਾਂ ਆਪਣੇ ਨਿੱਜੀ ਜਿਹੜਾ ਇਹਨਾਂ ਦਾ ਕੋਈ ਆਪਣਾ ਰੱਖਿਆ ਹੋਇਆ ਸਟਾਫ ਸੀ ਉਹਦੇ ਤੋਂ ਕਰਵਾਈ ਆ। ਸੋ ਇਹ ਇੱਥੋਂ ਤੱਕ ਦਾਅਵਾ ਕਰਦੇ ਰਹੇ, ਪਰ ਰਿਪੋਰਟ ਦਾ ਲੀਕ ਹੋਣਾ ਆਪਣੇ ਆਪ ਦੇ ਵਿੱਚ ਇੱਕ ਬੁਝਾਰਤ ਬਣਿਆ ਹੋਇਆ। ਖੈਰ ਜਿਹੜੀ ਸਪੋਕਸਮੈਨ ਨੇ ਹੁਣ ਥੋੜੀ ਦੇਰ ਪਹਿਲਾਂ ਸਟੋਰੀ ਲਾਈਵ ਚਲਾਈ ਆ ਆਪਣੇ ਡਿਜੀਟਲ ਐਡੀਸ਼ਨ ਦੇ ਵਿੱਚ, ਉਹਦੇ ਵਿੱਚ ਵੀ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਅੱਜ ਦੈਨਿਕ ਭਾਸਕਰ ਚ ਪੜ੍ਹੀਆਂ ਹੋਣਗੀਆਂ। ਦੈਨਿਕ ਭਾਸਕਰ ਦੇ ਵਿੱਚ ਅੱਜ ਇੱਕ ਵਿਸਤਾਰਤ ਸਟੋਰੀ ਲੱਗੀ ਹੈ ਜਿਹਦੇ ਵਿੱਚ ਇਹ ਵੀ ਦਾਅਵਾ ਕਰ ਦਿੱਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸਿੰਘ ਸੈਣੀ, ਮਨਤਾਰ ਸਿੰਘ ਬਰਾੜ ਇਹੋ ਜਿਹੇ ਤਰੀਕੇ ਦੇ ਬੰਦੇ ਸੀਗੇ ਜਿਹੜੇ, ਜਾਂ ਮੁਕਾਮੀ ਤਤਕਾਲੀਨ ਜਿਹੜਾ SDM ਸੀਗਾ ਪਰਮਰਾਜ ਸਿੰਘ ਉਮਰਾ ਨੰਗਲ, ਇਹਨਾਂ ਨੂੰ ਰੋਜ਼ਨਾਮੇ ਦੇ ਵਿੱਚ ਦਰਜ ਵੀ ਕਰ ਲਿਆ ਗਿਆ ਗ੍ਰਹਿ ਵਿਭਾਗ ਦੀ ਇੱਕ ਚਿੱਠੀ ਤੋਂ ਬਾਅਦ। ਤਾਂ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਸਾਰਾ ਖੁਲਾਸਾ ਜਿਹੜਾ ਬਾਅਦ ਤਫਸੀਲ ਅੱਜ ਹੀ ਕਰ ਦਿੱਤਾ ਸੀਗਾ, ਯਾਨੀ ਅੱਜ ਦੀ ਭਾਸਕਰ ਰਿਪੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੈਂਸ਼ਨ ਕਰ ਦਿੱਤੀਆਂ ਸੀਗੀਆਂ ਕਿ ਆਹ ਕੁਛ ਹੋਇਆ ਤੇ ਇਸ ਚਿੱਠੀ ਤੋਂ ਬਾਅਦ ਆਹ ਕਾਰਵਾਈ ਵੀ ਕਰ ਦਿੱਤੀ ਗਈ ਹੈ। ਬਹਰਹਾਲ ਫਿਰ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਰਿਪੋਰਟ ਚੋਂ ਤਥਾਤਮਕ ਤੌਰ ਤੇ ਨਿਕਲਦੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਤਲੇ ਪਾਸਿਓਂ ਪ੍ਰੀਵਿਊ ਕੀਤੀਆਂ ਜਾ ਰਹੀਆਂ ਸੀ, ਰਿਵਿਊ ਕੀਤੀਆਂ ਜਾ ਰਹੀਆਂ ਸੀ, ਆਪਰੇਟ ਕੀਤੀਆਂ ਜਾ ਰਹੀਆਂ ਸੀ। ਮਤਲਬ ਇਹ ਆ ਕਿ ਹੇਠਲੇ ਪੱਧਰ ਤੋਂ ਅਧਿਕਾਰੀ ਜਿਹੜੇ ਆ ਉਹ ਪਲ ਦਰ ਪਲ ਸੂਚਨਾ ਜਿਹੜੀ ਆ ਉਹ ਉੱਤੇ ਪ੍ਰਿੰਸੀਪਲ ਸੈਕਟਰੀ ਤੱਕ ਦੇਈ ਜਾਂਦੇ ਸਨ, ਹੋਮ ਮਿਨਿਸਟਰੀ ਤੱਕ ਜਾਂਦੀਆਂ ਸਨ, ਇੱਥੋਂ ਤੱਕ CMO ਤੱਕ ਜਾਂਦੀਆਂ ਸੀਗੀਆਂ। ਤਾਂ ਸਾਰਾ ਕੁਛ ਹੈ ਜਿਹੜਾ ਉਹ ਵਿਉਂਤਬੰਦ ਤਰੀਕੇ ਨਾਲ ਹੀ ਉਲੀਕਿਆ ਗਿਆ। ਮਤਲਬ ਇਹ ਆ ਕਿ ਇਹ ਗੋਲੀ ਅਚਾਨਕ ਨਹੀਂ ਚੱਲੀ, ਚਾਹੇ ਉਹ ਕੋਟਕਪੂਰੇ ਵਾਲੀ ਹੋਵੇ ਚਾਹੇ ਬੈਬਲ ਵਾਲੀ। ਤਾਂ ਇਹਦੇ ਵਿੱਚ ਹੁਣ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਇੱਕ ਝਟਕਾ, ਅਕਾਲੀਆਂ ਨੂੰ ਤੇ ਝਟਕੇ ਤੇ ਝਟਕਾ ਲੱਗਦਾ ਹੀ ਪਿਆ, ਤੁਹਾਨੂੰ ਪਤਾ ਹੀ ਆ। ਪਰ ਕਾਂਗਰਸ ਲਈ ਝਟਕਾ ਇਸ ਪੱਖ ਤੋਂ ਆ ਕਿਉਂਕਿ ਇਹਨਾਂ ਨੇ ਤਿਆਰੀ ਖਿੱਚੀ ਹੋਈ ਸੀਗੀ ਕਿ ਇਹ ਰਿਪੋਰਟ ਜਿਹੜੀ ਆ ਉਹ ਰੱਖਾਂਗੇ ਵਿਧਾਨ ਸਭਾ ਦੇ ਵਿੱਚ। ਤਾਂ ਵਿਧਾਨ ਸਭਾ ਦੇ ਵਿੱਚ ਰਿਪੋਰਟ ਰੱਖ ਕੇ ਇਹ ਧਮਾਕਾ ਕਰਨ ਦੀ ਫਰਾਕ ਦੇ ਵਿੱਚ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਪਟਾਕਾ ਜਿਹੜਾ ਚੱਲ ਗਿਆ। ਤੁਹਾਨੂੰ ਪਤਾ ਜਦੋਂ ਸੋਸ਼ਲ ਮੀਡੀਆ ਤੇ ਚੀਜ਼ ਰਿੜਕੀ ਜਾਵੇ ਉਹਦੇ ਪੱਲੇ ਕੀ ਰਹਿਣਾ। ਇਹਨਾਂ ਨੇ ਤਾਂ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹ ਇਸ ਕਰਕੇ ਹੁਣ ਤੱਕ ਮੁਕਰਰ ਨਹੀਂ ਕੀਤਾ ਕਿਉਂਕਿ ਉਡੀਕਦੇ ਪਏ ਸਨ ਕਿ ਜਿਹੜੇ ਰਿਪੋਰਟ ਦੇ ਹੋਰ ਪਾਰਟ ਰਹਿੰਦੇ ਆ ਉਹ ਵੀ ਆ ਜਾਣ ਜਦ ਤੱਕ।
ਤਾਂ ਹੁਣ ਇਹਦੇ ਵਿੱਚ ਕੁਛ ਨਹੀਂ ਰਹਿ ਜਾਊਗਾ, ਕਿਉਂਕਿ ਧਮਾਕਾ ਜਿਹੜਾ ਹੋਣਾ ਸੀਗਾ ਉਹ ਤੇ ਹੌਲੀ ਹੌਲੀ ਫੁੱਸ ਹੁੰਦਾ ਇੱਕ ਕੁੱਕੜ ਪਟਾਕਾ ਬਣ ਕੇ ਰਹਿ ਜਾਊਗਾ। ਤਾਂ ਇਹਦੇ ਵਿੱਚ ਕਾਂਗਰਸ ਜਿਹੜੀ ਆ ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਗੱਚਾ ਖਾ ਗਈ ਹੈ। ਲੱਗਦਾ ਇਹੋ ਹੀ ਆ ਕਿ ਇਸ ਸਰਕਾਰ ਦੇ ਵਿੱਚ ਜਿਹੜੇ ਕੁਛ ਬਾਦਲ ਪੱਖੀ ਪੁਰਜੇ ਬੈਠੇ ਆ ਉਹਨਾਂ ਨੇ ਆਪਣਾ ਰੰਗ ਇੱਕ ਵਾਰੀ ਫੇਰ ਵਿਖਾ ਦਿੱਤਾ। ਜੋ ਇਹਨਾਂ ਨੇ ਤਿਆਰੀ ਖਿੱਚੀ ਸੀ ਉਹ ਤਿਆਰੀ ਖਿੱਚੀ ਖਿਚਾਈ ਰਹਿ ਗਈ ਆ। ਮਾਮਲਾ ਜਿਹੜਾ ਉਹ ਇੱਕ ਵਾਰ ਫੇਰ ਇਹਨਾਂ ਨੂੰ ਪੁੱਠਾ ਪੈ ਗਿਆ, ਕਿਉਂਕਿ ਇਹਨਾਂ ਦੇ ਆਪਣੇ ਅੰਦਰ ਦੇ ਬੰਦੇ ਆ ਜਿਹੜੇ ਉਹ ਇਹੀ ਸਵਾਲ ਕਰਦੇ ਪਏ ਕਿ ਆਖਿਰ ਇਹ ਚੀਜ਼ਾਂ ਲੀਕ ਕਿੱਥੋਂ ਹੋ ਰਹੀਆਂ। ਜੀ 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 ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰਦੇ ਹਾਂ, ਕਹਿੰਦੇ ਪ੍ਰਧਾਨ ਮੰਤਰੀ ਦੀ ਸਾਇੰਸ ਨੇ ਉਹਨਾਂ ਨੂੰ ਫੇਰ ਬਣਾਇਆ ਕਰੀ ਮਜ਼ਾਕ ਦਾ ਪਾਤਰ। ਦੇਖੋ ਪ੍ਰਧਾਨ ਮੰਤਰੀ ਵਾਕਈ ਇਹੋ ਜਿਹਾ ਕੋਈ ਨਾ ਕੋਈ ਚੁਚਰਾ ਛੇੜ ਦਿੰਦਾ, ਮੁੜ ਕੇ ਉਹ ਸਾਰੇ ਮੁੱਦੇ ਹੀ ਦੱਬੇ ਜਾਂਦੇ ਆ ਉਹਦੇ ਹੇਠ। ਅੱਜ ਤੁਸੀਂ ਦੇਖੋ ਕਿ ਜਿਹੜੇ ਵੱਡੇ ਨਿਊਜ਼ ਪੋਰਟਲ ਆ ਨਾ ਉਹ ਵੀ ਇਸ ਖਬਰ ਦੇ ਨਾਲ ਹੀ ਭਰੇ ਪਏ ਆ। ਤਾਂ ਕਮੈਂਟ ਪੜ ਕੇ ਤੇ ਵੱਖੀਆਂ ਜਿਹੜੀਆਂ ਦੂਰੀਆਂ ਹੋ ਜਾਂਦੀਆਂ। ਵੈਸੇ ਜਿਹੜੇ ਇਹਨਾਂ ਦੇ ਭਗਤ ਆ ਉਹ ਆਪੋ ਆਪਣੇ ਨਫਲੀ ਲੈ ਕੇ ਆਪੋ ਆਪਣੇ ਰਾਗ ਲੈ ਕੇ ਉੱਥੇ ਲੱਗੇ ਹੁੰਦੇ ਆ। ਪਰ ਇਹ ਮਸਲਾ ਛੇੜਿਆ ਕਿੱਥੋਂ? ਮਸਲਾ ਇਹ ਸੀਗਾ ਕਿ ਥੋੜੇ ਦਿਨ ਪਹਿਲਾਂ ਮੇਰੇ ਖਿਆਲ ਦੇ ਨਾਲ 10 ਅਗਸਤ ਦੀ ਗੱਲ ਆ, ਇਹ ਇੱਕ ਸੰਬੋਧਨ ਕਰਦੇ ਪਏ ਸੀਗੇ। ਸੰਬੋਧਨ ਦੇ ਵਿੱਚ ਇਹਨਾਂ ਨੇ ਬੜੀ ਇੱਕ ਦਿਲਚਸਪ ਕਹਾਣੀ ਸੁਣਾ ਦਿੱਤੀ। ਵੈਸੇ ਕਹਾਣੀਆਂ ਦੋ ਆ, ਮੈਂ ਦੋਵੇਂ ਸੁਣਾ ਦਿੰਦਾ, ਪਰ ਚਰਚਾ ਦਾ ਵਿਸ਼ਾ ਇੱਕ ਬਣੀ ਆ। ਪਹਿਲੀ ਕਹਾਣੀ ਕੀ ਸੀ? ਕਹਿੰਦੇ ਜੀ ਕਿ ਮੈਂ ਇੱਕ ਵਾਰੀ ਅਖਬਾਰ 'ਚ ਪੜ੍ਹਿਆ ਸੀਗਾ ਕਿ ਇੱਕ ਛੋਟੇ ਜਿਹੇ ਨਗਰ ਦੇ ਨਾਲੇ ਦੇ ਕੋਲ ਇੱਕ ਚਾਹ ਦਾ ਠੇਲਾ ਲਾ ਕੇ ਕੋਈ ਚਾਹ ਵੇਚਿਆ ਕਰਦਾ ਸੀਗਾ। ਤੇ ਇੱਕ ਦਿਨ ਉਸ ਆਦਮੀ ਦੇ ਅਚਨਚੇਤ ਦਿਮਾਗ ਦੇ ਅੰਦਰ ਵਿਚਾਰ ਆਇਆ। ਉਹਨੇ ਨਾਲੀ ਦੇ ਅੰਦਰ ਇੱਕ ਛੋਟਾ ਜਿਹਾ ਬਰਤਨ ਲਟਕਾ ਕੇ ਉਲਟਾ ਕਰਕੇ ਉਹਦੇ 'ਚ ਮੋਰੀ ਕਰ ਦਿੱਤੀ, ਪਾਈਪ ਪਾ ਦਿੱਤੀ, ਤੇ ਫਿਰ ਗਟਰ ਦੀ ਜਿਹੜੀ ਗੈਸ ਨਿਕਲਦੀ ਸੀ ਉਹ ਪਾਈਪ ਰਾਹੀਂ ਆਪਣੇ ਚੁੱਲ੍ਹੇ ਤੱਕ ਲੈ ਆਉਂਦੀ, ਤੇ ਫਿਰ ਉਹਨੇ ਚਾਹ ਬਣਾ ਕੇ ਲੋਕਾਂ ਨੂੰ ਵੇਚਣੀ ਸ਼ੁਰੂ ਕਰ ਦਿੱਤੀ। ਸੋ ਇਹਨਾਂ ਨੇ ਆਪਣਾ ਸਾਇੰਸ ਵਾਲਾ ਤਰਕ ਹੈ ਜਿਹੜਾ ਉਹ ਇੱਥੇ ਰੱਖਿਆ, ਔਰ ਇਹ ਤਜਰਬਾ ਜਿਹੜਾ ਉਹ ਮੁੜ ਕੇ ਪੁੱਠਾ ਪੈ ਗਿਆ। ਦੂਸਰੀ ਕਹਾਣੀ ਵੀ ਘੱਟ ਦਿਲਚਸਪ ਨਹੀਂ, ਵੈਸੇ ਉਹ ਚਰਚਾ ਦਾ ਵਿਸ਼ਾ ਨਹੀਂ ਬਣੀ। ਦੂਜੀ ਕਹਾਣੀ ਇਹ ਦੱਸਦੇ ਆ, ਕਹਿੰਦੇ ਕਿ ਮੈਂ ਗੁਜਰਾਤ ਤੇ ਜਾਈ ਜਾਂਦਾ ਸੀਗਾ, ਇੱਕ ਬੰਦੇ ਨੇ ਸਕੂਟਰ ਤੇ ਉਹ ਟਰੈਕਟਰ ਦੇ ਪਿਛਲੇ ਟਾਇਰ ਵਾਲੀ ਟਿਊਬ ਰੱਖੀ। ਅਸੀਂ ਹੈਰਾਨ ਰਹਿ ਗਏ ਕਿ ਇਹ ਕੀ ਆ। ਅਸੀਂ ਖਿਲਾਰ ਕੇ ਪੁੱਛਿਆ ਕਿ ਤੂੰ ਭਾਈ ਮਰਨਾ ਆਹ ਸਾਰਾ ਕੁਛ ਕੀ ਲੱਦੀ ਬੈਠਾ ਤੂੰ? ਉਹ ਕਹਿੰਦਾ ਤੁਹਾਨੂੰ ਨਹੀਂ ਪਤਾ। ਕਹਿੰਦਾ ਕਿ ਮੈਂ ਆਪਣੇ ਘਰ ਦੇ ਵਿੱਚ ਜਿਹੜਾ ਕਚਰਾ ਹੁੰਦਾ ਜਾਂ ਜਿਹੜਾ ਗਊ ਮੱਝਾਂ ਦਾ ਗੋਬਰ ਹੁੰਦਾ ਉਹਦੇ ਨਾਲ ਗੈਸ ਤਿਆਰ ਕਰਦਾ, ਤੇ ਉਹ ਜਿਹੜੀ ਗੈਸ ਹੈ ਉਹ ਟਿਊਬ 'ਚ ਪਾ ਲੈਣਾ, ਫਿਰ ਸਕੂਟਰ ਤੇ ਲੱਦ ਕੇ ਉਹਨੂੰ ਖੇਤਾਂ 'ਚ ਲੈ ਜਾਣਾ, ਤੇ ਖੇਤਾਂ ਤੇ ਜਿਹੜੇ ਟਿਊਬਵੈਲ ਹੁੰਦੇ ਟਿਊਬਵੈਲ ਪੰਪ, ਫਿਰ ਮੈਂ ਉਹਨਾਂ ਨਾਲ ਪੰਪ ਚਲਾਉਣਾ ਤੇ ਫਿਰ ਪਾਣੀ 'ਚ। ਸੋ ਉਹਨਾਂ ਦੀ ਦੂਸਰੀ ਕਹਾਣੀ ਵੀ ਜਿਹੜੀ ਆ ਉਹ ਇਹੋ ਜਿਹੀ ਕਹਾਣੀ ਆ, ਉਹ ਸ਼ਾਇਦ ਇਹਨਾਂ ਨੇ ਵੇਖੀ ਹੈ, ਕਿਸੇ ਨੇ ਦੂਸਰੇ ਨੇ ਨਹੀਂ ਵੇਖੀ। ਹੁਣ ਤੱਕ ਕੋਈ ਵੀ ਪ੍ਰਤੱਖਦਰਸ਼ੀ ਸਾਹਮਣੇ ਨਹੀਂ ਆਉਂਦਾ ਪਿਆ। ਤਾਂ ਇਹਨਾਂ ਦੀ ਜਿਹੜੀ ਇਹ ਬਿਆਨਬਾਜ਼ੀ ਸੀ ਜਾਂ ਇਹ ਜਿਹੜੀਆਂ ਕਥਾਵਾਂ ਇਹਨਾਂ ਨੇ ਉੱਥੇ ਬਿਆਨਾਤ ਕੀਤੀਆਂ ਨੇ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਸਿਆਸੀ ਵਿਰੋਧੀ ਆ ਉਹਨਾਂ ਦੀਆਂ ਤੋਪਾਂ ਵੀ ਖੁੱਲ ਗਈਆਂ। ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਕਿ ਇਸੇ ਲਈ ਕਹਿੰਦੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਫਿਰ ਸੰਜੀਵ ਭਾਟਿਆ IPS ਸਾਬਕਾ IPS ਹੈ, ਉਹਨੇ ਵੀ ਚੁਟਕੀ ਲਈ ਆ। ਉਹ ਕਹਿੰਦਾ ਯੂਨੈਸਕੋ ਨੂੰ ਐਲਾਨ ਕਰ ਦੇਣਾ ਚਾਹੀਦਾ ਕਿ ਮੋਦੀ ਜੀ ਜਿਹੜੇ ਆ ਲਿਕੁਇਡ ਨਾਲਾ ਗੈਸ ਦੀ ਖੋਜ ਕਰਨ ਵਾਲੇ, ਇਹਨਾਂ ਨੂੰ ਅਗਲੇ ਸਾਲ ਕੈਮਿਸਟਰੀ ਦਾ ਨੋਬਲ ਪੁਰਸਕਾਰ ਹੈ ਜਿਹੜਾ ਉਹ ਮਿਲਣਾ ਚਾਹੀਦਾ ਕੈਮਿਸਟਰੀ ਦਾ। ਸੋ ਦੂਸਰੇ ਪਾਸੇ ਹੋਰ ਵੀ ਬੜਾ ਕੁਛ ਆ ਸੋਸ਼ਲ ਮੀਡੀਆ ਤੇ। ਉਹ ਇੱਕ ਐਕਟਰ ਜਿਹਾ ਪਤਲਾ ਜਿਹਾ, ਉਹਦਾ ਨਾਮ ਮੈਨੂੰ ਭੁੱਲ ਗਿਆ, ਸ਼ਾਇਦ ਵਿਜੇ ਨੰਦ ਆ, ਉਹ ਇੱਕ ਫਿਲਮ ਦੇ ਵਿੱਚ ਗਾਰੇ ਨਾਲ ਲਿਬੜਿਆ ਹੁੰਦਾ, ਤੇ ਉਹ ਕਊਏ ਵਾਲੀ ਬਿਰਿਆਨੀ ਵਾਲਾ ਸੀਨ ਆ, ਤੇ ਉਹ ਪਾ ਕੇ ਫੋਟੋਆਂ ਪਾ ਕੇ ਥੱਲੇ ਲਿਖਿਆ ਕਿ ਇਹ ਭਾਜਪਾ ਦੀ ਪ੍ਰਚਾਰ ਦੀ ਗੱਡੀ ਦਾ ਡਰਾਈਵਰ ਆ, ਨਾਲੇ ਦੇ ਵਿੱਚੋਂ CNG ਗੈਸ ਫੁੱਲ ਕਰਵਾਉਣ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਉੱਥੇ ਟਿੱਪਣੀਆਂ ਕਰਦੇ ਪਏ ਆ। ਪਰ ਕੁੱਲ ਮਿਲਾ ਕੇ ਇਹੋ ਹੀ ਲੱਗਦਾ ਕਿ ਚਾਹ ਵਾਲੇ ਦੀ ਕਹਾਣੀ ਸੁਣਾ ਕੇ ਲੋਕਾਂ ਨੂੰ ਹੋਰ ਹੀ ਕਹਾਣੀ ਪਾ ਗਿਆ। ਪਰ ਵੈਸੇ ਕਦੇ ਪਕੌੜਿਆਂ ਵਾਲੀ ਕਹਾਣੀ, ਕਦੇ ਦਾਅਵਾ ਕਰ ਦਿੰਦੇ ਆ ਕਿ ਪਹਿਲੀ ਪਲਾਸਟਿਕ ਸਰਜਰੀ ਹੈ ਜਿਹੜੀ ਉਹ ਭਾਰਤ 'ਚ ਹੋਈ ਸੀ ਜਦੋਂ ਗਣੇਸ਼ ਜੀ ਨੂੰ ਹਾਥੀ ਦਾ ਸਿਰ ਲਾਇਆ ਗਿਆ ਸੀਗਾ। ਸੋ ਬਿਨਾਂ ਸਿਰ ਪੈਰ ਤੋਂ ਗੱਲਾਂ ਜਿਹੜੀਆਂ ਉਹ ਮੋਦੀ ਸਾਹਿਬ ਪਤਾ ਨਹੀਂ ਕਿਉਂ ਕਰ ਜਾਂਦੇ। ਪਰ ਮੇਰੇ ਖਿਆਲ ਦੇ ਨਾਲ ਜਿਹੜਾ ਪ੍ਰਧਾਨ ਮੰਤਰੀ ਦਾ ਰੁਤਬਾ, ਜਿਹੜਾ ਮਰਤਬਾ ਜਿਹਨੂੰ ਆਪਾਂ ਅਹੁਦਾ ਕਹਿੰਦੇ ਆ, ਉਹਦੇ ਨਾਲ ਕਿਤੇ ਨਾ ਕਿਤੇ ਨਾ ਇਨਸਾਫੀ ਹੋਣ ਡਈ ਆ। ਵੈਸੇ ਵੀ ਤੁਹਾਨੂੰ ਯਾਦ ਹੋਣਾ ਜਦੋਂ ਇਹ ਪ੍ਰਧਾਨ ਮੰਤਰੀ ਨਹੀਂ ਸਨ ਉਦੋਂ ਵੀ ਇੱਕ ਗੁੜੀਆ ਸ਼ਬਦ ਇਸਤੇਮਾਲ ਕਰਿਆ ਕਰਦੇ ਸਨ। ਕਿਹਦੇ ਲਈ ਇਹ ਸ਼ਬਦ ਇਸਤੇਮਾਲ ਹੁੰਦਾ ਸੀ ਉਹ ਸਭ ਨੂੰ ਪਤਾ। ਫਿਰ ਪ੍ਰਧਾਨ ਮੰਤਰੀ ਬਣ ਕੇ ਜਿਸ ਤਰੀਕੇ ਨਾਲ ਇੱਕ ਬਜ਼ੁਰਗ ਆਗੂ ਮਨਮੋਹਨ ਸਿੰਘ ਪ੍ਰਤੀ ਇਹਨਾਂ ਨੇ ਉਹ ਰੇਨਕੋਟ ਵਾਲਾ ਇਹ ਸ਼ਬਦ ਵਰਤਿਆ ਸੀਗਾ, ਉਹ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਅਹੁਦੇ ਦੇ ਨਾਲ ਨਿਆਂ ਨਹੀਂ ਕਰਦਾ। ਤਾਂ ਆਹ ਜਿਹੜੀਆਂ ਬਚਕਾਨਾ ਜੀਆਂ ਗੱਲਾਂ ਨੇ, ਕੱਚੀਆਂ ਜੀਆਂ ਗੱਲਾਂ ਨੇ, ਇਹ ਵਾਕਿਆ ਹੀ ਕਿਤੇ ਨਾ ਕਿਤੇ ਉਹ ਜਿਹੜਾ ਅਹੁਦਾ ਬਹੁਤ ਵੱਡਾ ਅਹੁਦਾ, ਉਸ ਅਹੁਦੇ ਦੀ ਜਿਹੜੀ ਇੱਕ ਮਰਿਆਦਾ ਹੁੰਦੀ ਆ, ਗਰਿਮਾ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀ ਆ। ਮੋਦੀ ਸਾਹਿਬ ਨੂੰ ਸਮਝਣਾ ਚਾਹੀਦਾ, ਖੁਦ ਨੂੰ
ਸੰਭਾਲਣਾ ਚਾਹੀਦਾ। ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹਟ ਕੇ ਉਹ ਮੁੱਦਿਆਂ ਦੀ ਗੱਲ ਕਰਨ, ਕਿਉਂਕਿ ਮੁੱਦੇ ਭਾਰਤ ਦੇ ਵਿੱਚ ਬਹੁਤ ਸਾਰੇ ਪਏ ਆ। ਬਹਰਹਾਲ ਇਹਨਾਂ ਨੇ ਜਿਹੜੀ ਇਹ ਕਹਾਣੀ ਕੀਤੀ ਆ, ਉਹਦੀ ਚਰਚਾ ਜਿਹੜੀ ਉਹ ਇਸ ਵੇਲੇ ਖੂਬ ਚੱਲਦੀ ਪਈ ਆ ਸੋਸ਼ਲ ਮੀਡੀਆ ਤੇ ਵੀ ਔਰ ਸਿਆਸੀ ਗਲਿਆਰੇ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਸ਼ਹਿਰ ਰਹਿਣ ਵਿੱਚ ਫਾਡੀ। ਦੇਖੋ, ਇੱਕ ਇੰਡੈਕਸ ਸਾਹਮਣੇ ਆਇਆ ਵਾ ਔਰ ਇਹ ਇੰਡੈਕਸ ਇਸ ਤਰ੍ਹਾਂ ਦਾ ਆ ਜਿੱਦਾਂ ਆਪਣੇ ਕਈ ਵਾਰੀ ਇੰਡੈਕਸ ਸਾਹਮਣੇ ਆਉਂਦੇ ਆ ਈਜ਼ ਆਫ ਡੂਇੰਗ ਬਿਜ਼ਨਸ ਵਗੈਰਾ, ਇਸੇ ਤਰ੍ਹਾਂ ਹੀ ਆ ਕਿ ਈਜ਼ ਆਫ ਲਿਵਿੰਗ, ਜਿੱਦਾਂ ਕਹਿਣ ਦਾ ਮਤਲਬ ਹੈ ਕਿ ਜਿੱਥੇ ਰਹਿਣ ਲਈ ਸੁੱਖ ਸਹੂਲਤਾਂ ਜਿਹੜੀਆਂ ਉਹ ਪੂਰੀਆਂ ਹੋਣ, ਉਹਦੀ ਦਰਜਾਬੰਦੀ ਕੀਤੀ ਗਈ ਆ ਪੂਰੇ ਭਾਰਤ ਦੇ ਸ਼ਹਿਰਾਂ ਦੀ। ਤਾਂ ਉਸ ਦਰਜਾਬੰਦੀ 'ਚ ਸਿਖਰ ਤੇ ਹੈਗਾ ਪੁਣੇ। ਉਹਦੇ ਵਿੱਚ ਜਿਹੜਾ ਪੈਮਾਨਾ ਰੱਖਿਆ ਗਿਆ ਦਰਜਾਬੰਦੀ ਦੇ ਅੰਦਰ ਉਹ ਆ ਕਿ ਸ਼ੁੱਧ ਹਵਾ, ਸ਼ੁੱਧ ਪਾਣੀ, ਸੁਰੱਖਿਆ, ਰੋਜ਼ੀ ਰੁਜ਼ਗਾਰ, ਰਹਿਸ਼, ਆਵਾਜਾਈ, ਸਿੱਖਿਆ, ਸਿਹਤ, ਸਵੱਛਤਾ, ਸਫਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੈਸੇ ਕਹਿੰਦੇ ਹੁੰਦੇ ਜਾਂ ਸਫਾਈ ਤਾਂ ਖੁਦਾਈ, ਤਾਂ ਮਜ਼ਬੂਤ ਬੁਨਿਆਦੀ ਸਹੂਲਤਾਂ, ਇਹ ਸਾਰਾ ਕੁਛ ਇੱਕ ਪੈਮਾਨਾ ਰੱਖਿਆ ਗਿਆ। ਤਾਂ ਇਸ ਪੈਮਾਨੇ ਦੇ ਆਧਾਰ ਤੇ ਦਰਜਾਬੰਦੀ ਕੀਤੀ ਗਈ, ਜਿਹਦੇ ਚ ਪੁਣੇ ਨੇ ਬਾਜੀ ਮਾਰ ਲਈ। ਵੈਸੇ ਮੈਂ ਦੇਖਦਾ ਪਿਆ ਸੀਗਾ ਇਸ ਦਰਜਾਬੰਦੀ ਚ ਜਿਹੜੇ ਟੌਪ 10 ਦੇ ਸ਼ਹਿਰ ਆ, ਉਹਦੇ ਚ ਮਹਾਰਾਸ਼ਟਰ ਦੇ 3 ਹੋਰ ਸ਼ਹਿਰ ਆ, ਨਵੀਂ ਮੁੰਬਈ ਆ, ਗ੍ਰੇਟ ਮੁੰਬਈ ਆ, ਥਾਣਾ ਵੀ, ਇਹ ਜਿਹੜਾ ਥਾਣੇ ਕਹਿ ਦਿੰਦੇ ਆ, ਵੈਸੇ ਆਪਾਂ ਥਾਣਾ ਕਹਿ ਦਿੰਦੇ ਆ, ਉਹ ਥਾਣਾ ਸ਼ਹਿਰ ਵੀ ਹੈ ਜਿਹੜਾ ਉਹ ਵੀ ਟੌਪ 10 ਦੇ ਵਿੱਚ ਆ। ਮਤਲਬ ਕਿ 4 ਸ਼ਹਿਰ ਹੈ ਜਿਹੜੇ ਉਹ ਮਹਾਰਾਸ਼ਟਰ ਦੇ ਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਟੌਪ 20 ਦੀ, ਤੇ ਪੰਜਾਬ ਦਾ ਸੁੱਖ ਨਾਲ ਇੱਕ ਵੀ ਸ਼ਹਿਰ ਉਹਦੇ ਚ ਸ਼ਾਮਲ ਨਹੀਂ। ਹਾਂ, ਚੰਡੀਗੜ੍ਹ ਹੈ ਜਿਹੜਾ ਇਹ 5ਵੇਂ ਸਥਾਨ ਤੇ ਆ, ਬਾਕੀ ਸਾਰੇ ਸ਼ਹਿਰ ਜਿਹੜੇ ਪਛੜੇ ਆ। ਜੇ ਉਹਦਾ ਆਪਾਂ ਗੱਲ ਕਰੀਏ ਲੁਧਿਆਣੇ ਨੂੰ ਕਹਿ ਦਿੰਦੇ ਆ ਕਿ ਇਹ ਬੜਾ ਪ੍ਰਦੂਸ਼ਿਤ ਸ਼ਹਿਰ ਆ, ਤਾਂ ਇਸ ਮਾਮਲੇ 'ਚ ਇਸ ਦਰਜਾਬੰਦੀ 'ਚ ਉਹ ਸਗੋਂ ਸਾਰੇ ਪੰਜਾਬੀ ਸ਼ਹਿਰਾਂ ਦੇ ਨਾਲੋਂ ਬਾਜ਼ੀ ਮਾਰ ਗਿਆ। ਉਹਦਾ 35ਵਾਂ ਨੰਬਰ ਆ, ਜਦ ਕਿ ਅੰਮ੍ਰਿਤਸਰ ਦੀ ਜਿਹੜੀ ਰੈਂਕਿੰਗ ਹੈ ਇਸ ਦਰਜਾਬੰਦੀ 'ਚ 76ਵੀਂ ਆ, ਜਲੰਧਰ ਦੀ 77ਵੀਂ ਆ। ਤਾਂ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਸ਼ਹਿਰ ਐਸਾ ਨਹੀਂ ਹੈ ਜਿਹਨੂੰ ਆਪਾਂ ਟੌਪ 20 'ਚ ਲੈ ਸਕੀਏ ਜਾਂ ਟੌਪ 10 ਦੇ ਵਿੱਚ ਵੇਖ ਸਕੀਏ। ਸਾਰੇ ਸ਼ਹਿਰ ਜਿਹੜੇ ਆ ਪੰਜਾਬ ਦੇ ਉਹ ਕਿਤੇ ਨਾ ਕਿਤੇ ਟੌਪ 20 ਤੋਂ ਬਾਹਰ ਨਜ਼ਰ ਆਉਂਦੇ ਆ। ਤਾਂ ਇਹਦਾ ਕਾਰਨ ਉਹੀ ਆ, ਜਿੱਦਾਂ ਆਪਾਂ ਕਹਿੰਦੇ ਆ ਕਿ ਸ਼ਹਿਰੀਕਰਨ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋਇਆ, ਬਹੁਤ ਹੱਦ ਤੱਕ ਹੋਇਆ। ਪਰ ਜਿਹੜਾ ਬੁਨਿਆਦੀ ਢਾਂਚਾ ਹੁੰਦਾ ਕਿਸੇ ਵੀ ਸ਼ਹਿਰੀਕਰਨ ਵਾਸਤੇ, ਜਿਹੜਾ ਮੂਲ ਤੌਰ ਤੇ ਜ਼ਰੂਰਤ ਦੇ ਵਜੋਂ ਜਿਹੜਾ ਬੁਨਿਆਦੀ ਢਾਂਚਾ ਗਿਣਿਆ ਜਾਂਦਾ, ਉਹ ਬੁਨਿਆਦੀ ਢਾਂਚਾ ਹਾਲੇ ਤੱਕ ਵੀ ਸਥਾਪਿਤ ਨਹੀਂ ਹੁੰਦਾ। ਤੁਹਾਨੂੰ ਪਤਾ ਹੀ ਆ ਕਿ ਕਿਤੇ ਸੀਵਰੇਜ ਆ, ਕਿਤੇ ਸੜਕ ਨਹੀਂ ਆ, ਕਿਤੇ ਸੜਕ ਆ, ਸੀਵਰੇਜ ਨਹੀਂ ਆ। ਔਰ ਕਮਾਲ ਦੀ ਗੱਲ ਇਹ ਆ ਤੇ ਪੰਜਾਬ ਦੇ ਵਿੱਚ ਤੇ ਇਹੋ ਜਿਹਾ ਵੀ ਵਾਕਿਆ ਘਟਿਆ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰੀ ਸ਼ਿਕਾਇਤ ਹੋ ਗਈ, CBI ਲੱਭਣ ਆ ਗਈ, ਤੇ ਜਿਹੜਾ ਸੀਵਰੇਜ ਸੀ ਉਹ ਸਿਰਫ ਕਾਗਜ਼ਾਂ 'ਚ ਹੀ ਚੱਲਦਾ ਪਿਆ ਸੀ, ਮਤਲਬ ਕਿ ਸੜਕ ਦੇ ਥੱਲੇ ਸੀਵਰੇਜ ਹੈ ਹੀ ਨਹੀਂ ਸੀ। ਤੋ ਇਸ ਤਰ੍ਹਾਂ ਦਾ ਮਾਹੌਲ ਜਿੱਥੇ ਹੋਵੇ ਉੱਥੇ ਫਿਰ ਇਸ ਤਰ੍ਹਾਂ ਦੀਆਂ ਦਰਜਾਬੰਦੀਆਂ ਜਿਹੜੀਆਂ ਉਹ ਇਹੋ ਜਿਹੇ ਰੰਗ ਵਿਖਾਉਣਗੀਆਂ। ਪਰ ਕਮਾਲ ਦੀ ਗੱਲ ਇਹ ਆ ਕਿ ਦੇਖੋ, ਅੰਮ੍ਰਿਤਸਰ ਜਿੱਥੇ 1 ਲੱਖ ਟੂਰਿਸਟ ਦੀ ਆਮਦ ਦੱਸੀ ਜਾਂਦੀ ਹੈ ਪਰ ਡੇ, ਤਾਂ ਇੱਥੇ ਏਡਾ ਵੱਡਾ ਕਾਰੋਬਾਰ ਆ, ਏਡੀ ਵੱਡੀ ਉਹ ਜਗ੍ਹਾ ਜਿਹਨੂੰ ਆਪਾਂ ਦਰਬਾਰ ਸਾਹਿਬ ਦੇ ਵਜੋਂ ਨਤਮਸਤਕ ਹੋ ਕੇ ਕਹਿੰਦੇ ਹਾਂ, ਤਾਂ ਉਹ ਜਗ੍ਹਾ ਜਿਹੜੀ ਉਹ ਆਮਦ ਹੈ ਟੂਰਿਸਟਾਂ ਦੀ, ਉਹ ਵੀ ਇਸ ਸ਼ਹਿਰ ਦੀ ਜਿਹੜੀ ਬੁਨਿਆਦੀ ਤਰੱਕੀ ਉਹ ਨਹੀਂ ਕਰਵਾ ਸਕਦੀ। ਤਾਂ ਦੂਸਰੇ ਸ਼ਹਿਰਾਂ ਦਾ ਹਾਲ, ਦੂਸਰੇ ਸ਼ਹਿਰਾਂ ਦਾ ਛੱਡੋ, ਸਾਡੇ ਸ਼ਹਿਰਾਂ ਦਾ ਜੇ ਇਹ ਹਾਲ ਆ, ਜੇ ਆਪਾਂ ਪਿੰਡਾਂ 'ਚ ਦੇਖਾਂਗੇ, ਪੰਜਾਬ ਦੇ ਪਿੰਡਾਂ 'ਚ ਹਾਲਾਂਕਿ ਖੁਸ਼ਹਾਲ ਗਿਣਿਆ ਜਾਂਦਾ ਪੰਜਾਬ, ਪਰ ਜੇ ਬੁਨਿਆਦੀ ਸਹੂਲਤਾਂ ਦੇ ਮਾਮਲੇ 'ਚ ਆਪਾਂ ਗਿਣੀਏ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਪਿੰਡ ਆ ਜਿਹੜੇ ਪੰਜਾਬ ਦੇ, ਜੇ ਉਹ ਇੰਡੀਆ ਦੇ ਪੂਰੀ ਪਿੰਡਾਂ ਦੀ ਦਰਜਾਬੰਦੀ ਹੋ ਜਾਏ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਉਹਨਾਂ ਦੇ ਵਿੱਚ ਵੀ ਸਾਡੇ ਕਈ ਪਿੰਡ ਆ ਜਾਣ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਇਹ ਸ਼ਹਿਰੀਕਰਨ ਦੇ ਯੁੱਗ ਦੇ ਵਿੱਚ ਬੁਨਿਆਦੀ ਸਹੂਲਤਾਂ ਸ਼ਹਿਰੀਆਂ ਨੂੰ ਦਿੱਤੀਆਂ ਜਾਣ, ਕਿਉਂਕਿ ਉਹ ਟੈਕਸ ਬਹੁਤ ਵੱਡੇ ਭਰਦੇ ਆ, ਬਹੁਤ ਜ਼ਿਆਦਾ ਭਰਦੇ ਆ, ਤੇ ਸ਼ਹਿਰਾਂ ਨੂੰ ਹੀ ਸਹੂਲਤਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਬੁਨਿਆਦੀ ਸਹੂਲਤਾਂ ਜਿੱਦਾਂ ਸੀਵਰੇਜ, ਸ਼ੁੱਧ ਪਾਣੀ, ਸੜਕਾਂ, ਬਿਜਲੀ ਇਤਿਆਦਿਕ, ਇਹ ਪਿੰਡਾਂ ਵਿੱਚ ਵੀ ਜਾਣੀਆਂ ਚਾਹੀਦੀਆਂ। ਪਰ ਇਹ ਸਿਰਫ ਤੇ ਸਿਰਫ ਸਾਡਾ ਅਨੁਮਾਨ ਹੈ, ਅੰਦਾਜ਼ਾ ਹੈ, ਸਾਡੀ ਕਾਮਨਾ ਹੈ। ਪਰ ਇਹਦੇ ਵਿੱਚ ਅਮਲ ਜਿਹੜਾ ਹੋਊਗਾ ਉਹ ਮੇਰੇ ਖਿਆਲ ਦੇ ਨਾਲ ਸਾਡੀ ਇਹ ਜਿਹੜੀ ਪੀੜ੍ਹੀ ਉਹ ਸ਼ਾਇਦ ਹੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਭਗਵੰਤ ਮਾਨ ਦੇ ਵਿਰੋਧ ਤੋਂ ਬਾਅਦ ਵਲੰਟੀਅਰਸ ਤੇ ਪਰਚਾ ਹੀ ਨਹੀਂ ਹੋਇਆ। ਇੱਕ ਜਾਣੇ ਨੂੰ ਚੁੱਪ ਵੀ ਲਿਆ ਪੁਲਿਸ ਨੇ, ਛੀਨੀਵਾਲ ਦਾ ਕੋਈ ਸਾਬਕਾ ਸਰਪੰਚ ਹੈ ਨਿਰਮਲ ਸਿੰਘ, ਉਹਦੀ ਅੱਜ ਦੀ ਰਾਤ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਹਵਾਲਾਤ ਦੇ ਵਿੱਚ ਹੀ ਲੱਗੂਗੀ। ਤੇ 4 ਜਿਹੜੇ ਆ ਉਹ ਨਾਮਜ਼ਦ ਉਹ ਹਾਲੇ ਫਰਾਰ ਤੁਰੇ ਫਿਰਦੇ ਆ। ਵੈਸੇ ਇੱਕ ਐਸੀ ਰੁੱਤ ਆਈ ਨਹੀਂ ਮਾਂ, ਜਿੱਦਾਂ ਗੁਰਦਾਸ ਮਾਨ ਨੇ ਆਖਿਆ ਸੀ, ਕਹਿੰਦਾ ਇੱਕ ਐਸੀ ਰੁੱਤ ਆਈ ਆ ਕਿ ਆਮ ਆਦਮੀ ਪਾਰਟੀ ਵਾਲਿਆਂ ਦੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਗੱਡੀਆਂ ਘੇਰ ਕੇ ਸਵਾਲ ਕਰਦੇ ਪਏ ਆ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਗਨਮੈਨ ਹੀ ਜਾ ਕੇ ਪਰਚਾ ਦਰਜ ਕਰਾਉਂਦੇ ਆ।
ਆਮ ਆਦਮੀ ਪਾਰਟੀ ਦੇ ਹੀ ਅੱਗੇ ਵਲੰਟੀਅਰ ਜਿਹੜੇ ਆ ਉਹ ਪੁਲਿਸ ਤੋਂ ਬਚਦੇ ਦੌੜਦੇ ਫਿਰਦੇ ਆ। ਸੋ ਰੁੱਤ ਜਿਹੜੀ ਆ ਉਹ ਵਾਕਈ ਪੁੱਠੀ ਜੀ ਆ ਗਈ ਇਹਨਾਂ ਵਾਸਤੇ। ਖੈਰ ਇਹ ਜਿਹੜਾ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਕੱਲ ਇਹਨਾਂ ਦੇ ਇੱਕ MLA ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀਗਾ, ਉੱਥੇ ਭਗਵੰਤ ਮਾਨ ਗਿਆ। ਹੁਣ ਵੈਸੇ ਅੱਜ ਭਗਵੰਤ ਮਾਨ ਕਹਿੰਦਾ ਪਿਆ ਸੀਗਾ, ਕਹਿੰਦਾ ਕਿ ਇਹੋ ਜਿਹੇ ਮੌਕੇ ਤੇ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਚਲੋ ਗਿਲੇ ਸ਼ਿਕਵੇ ਸੀਗੇ ਜਾਂ ਆਪਾਂ ਕਿਤੇ ਬਹਿ ਕੇ ਦੂਰ ਕਰ ਲੈਂਦੇ। ਪਰ ਲੋਕ ਕਹਿੰਦੇ ਆ ਕਿ ਉਹ ਜਦੋਂ ਮੁੰਡਾ ਮਨਮੀਤ ਅਲੀ ਸ਼ੇਰ ਮਰਿਆ ਸੀਗਾ ਉਹਦੇ ਸੰਸਕਾਰ ਤੇ ਕਿਹੜਾ ਘੱਟ ਕੀਤੀ ਸੀ। ਸੋ ਦੂਸਰੇ ਪਾਸੇ ਸੁਖਪਾਲ ਖਹਿਰਾ ਵੀ ਕਹਿੰਦਾ ਪਿਆ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਪਰਚਾ ਨਹੀਂ ਕਰਾਉਣਾ ਚਾਹੀਦਾ। ਬੇਸ਼ੱਕ ਮੈਂ ਕਿਸੇ ਨੂੰ ਹਿੰਸਾ ਜਾਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਲਈ ਨਹੀਂ ਪ੍ਰੇਰਦਾ, ਹਾਲਾਂਕਿ ਬਠਿੰਡੇ ਦਾ ਭਾਸ਼ਣ ਹੈ ਜਿਹੜਾ ਉਹ ਕੁਛ ਹੋਰ ਹੀ ਕਹਿੰਦਾ। ਪਰ ਇਹਦੇ ਵਿੱਚ ਹੁਣ ਭਗਵੰਤ ਮਾਨ ਆਪਣਾ ਤਰਕ ਦਿੰਦਾ, ਉਹ ਕਹਿੰਦਾ ਕਿ ਮੈਂ ਦੱਸੋ ਕਿਸੇ ਮਾਮਲੇ 'ਚ ਆਇਆ ਤਾਂ ਮੈਂ ਕਿਸੇ ਮਾਮਲੇ 'ਚ ਨਹੀਂ ਆਇਆ, ਬਲਕਿ ਇਹਨਾਂ ਨੇ ਇੱਕ ਗਨਮੈਨ ਦੇ ਗਲਾਮੇ 'ਚ ਹੱਥ ਪਾਇਆ ਸੀਗਾ, ਉਹਨੇ ਚੱਕ ਕੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੇਰੀ ਵਰਦੀ ਨੂੰ ਹੱਥ ਪਾਇਆ ਗਿਆ, ਮੇਰੀ ਡਿਊਟੀ ਦੇ ਵਿੱਚ ਵਿਘਨ ਪਾਇਆ ਗਿਆ, ਤੇ ਉਹਨੇ ਮਾਮਲਾ ਦਰਜ ਕਰਾ ਦਿੱਤਾ। ਗਨਮੈਨ ਵੀ ਕਹਿੰਦਾ ਕਿ ਦੇਖੋ ਜੀ ਮਾਨ ਸਾਹਿਬ ਦਾ ਇਹਦੇ 'ਚ ਕੋਈ ਰੋਲ ਨਹੀਂ ਹੈ, ਇਹ ਆਪਣੀ ਆਨ ਸ਼ਾਨ ਦਾ ਮਸਲਾ ਸੀਗਾ। ਸੋ ਕੁੱਲ ਮਿਲਾ ਕੇ ਇਹ ਇਹਨਾਂ ਦਾ ਅੰਦਰੂਨੀ ਖਾਨਾ ਜੰਗੀ ਵਾਲਾ ਮਸਲਾ ਬਣਦਾ ਪਿਆ। ਕਿਤੇ ਘਰਾਓ ਹੋ ਰਹੇ ਆ, ਕਿਤੇ ਪੋਸਟਰਾਂ ਤੇ ਕਾਲਖ ਮਲੀ ਜਾ ਰਹੀ ਹੈ। ਜਿੱਦਾਂ ਹੀ ਭਗਵੰਤ ਮਾਨ ਦਾ ਇਹ ਘਰਾਓ ਹੋਇਆ, ਕੱਲ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੋਇਆ, ਨਾਲ ਦੀ ਨਾਲ ਖਬਰਾਂ ਆ ਗਈਆਂ ਕਿ ਸੁਖਪਾਲ ਖਹਿਰਾ ਦੇ ਕੁਝ ਪੋਸਟਰਾਂ ਤੇ ਕਾਲਖ ਮਲ ਦਿੱਤੀ ਗਈ ਉਹਦੇ ਮੂੰਹ ਤੇ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ, ਇਹ ਕਹਿੰਦੇ ਸੀਗੇ ਕਿ ਦੇਖੋ ਜੀ ਅਸੀਂ ਮਾਫੀਆ ਮੁਕਤ ਕਰਾਂਗੇ ਪੰਜਾਬ, ਅਸੀਂ ਲੁਟੇਰਾ ਮੁਕਤ ਕਰਾਂਗੇ ਪੰਜਾਬ, ਅਸੀਂ ਕਾਲੀ ਮੁਕਤ ਕਰਾਂਗੇ ਪੰਜਾਬ, ਕਾਂਗਰਸ ਮੁਕਤ ਕਰਾਂਗੇ ਪੰਜਾਬ। ਇਹ ਬਹੁਤ ਕੁਝ ਕਹਿੰਦੇ ਸੀ, ਪਰ ਉਹ ਸਾਰੀਆਂ ਲੜਾਈਆਂ ਭੁੱਲ ਭੁਲਾ ਕੇ ਮੇਰੇ ਖਿਆਲ ਦੇ ਨਾਲ ਇਹ ਇੱਕੋ ਲੜਾਈ 'ਚ ਹੀ ਰੁੱਝ ਗਿਆ ਕਿ ਅਸੀਂ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਇਸ ਪੰਜਾਬ ਨੂੰ ਆਪ ਤੋਂ ਮੁਕਤ ਕਰਾ ਦਈਏ। ਤਾਂ ਆਪਣੀ ਪਾਰਟੀ ਨੂੰ ਪੰਜਾਬ ਤੋਂ ਮੁਕਤ ਕਰਵਾਉਣ ਲਈ ਇਹ ਜਦੋਜਹਿਦ ਦੇ ਵਿੱਚ ਰੁੱਝੇ ਲੱਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਦੀ ਵੀਡੀਓ ਦਾ ਪਵਾੜਾ। ਦੇਖੋ ਉਹ ਜਿਵੇਂ ਆਂਦੇ ਨਾ ਕਿ ਭੁੱਖੇ ਦੀ ਧੀ ਰੱਜੀ ਦੇ ਖੇਡ ਆਉਣ ਲੱਗੀ, ਇਹਨਾਂ ਦੇ ਬੰਦਿਆਂ ਦੇ ਹੱਥ ਪਾਵਰਾਂ ਆਈਆਂ ਤੇ ਇਹ ਹੁਣ ਉਸੇ ਲੀਹ ਤੇ ਤੁਰ ਪਏ ਆ ਜਿੱਥੇ ਤੁਰਿਆਂ ਨੂੰ ਇਹ ਕਹਿੰਦੇ ਸੀਗੇ ਕਿ ਇਹਨਾਂ ਨੇ ਸਾਡੀਆਂ ਚੀਕਾਂ ਕਢਾਈਆਂ ਹੋਈਆਂ, ਜਿਹੜੇ ਦੂਸਰੇ ਤੁਰੇ ਸੀਗੇ। ਤਾਂ ਪਹਿਲਾਂ ਇਹਨਾਂ ਦਾ ਇੱਕ ਹੋਰ ਲੀਡਰ ਜਿਹੜਾ ਕਿ ਅਕਾਲੀਆਂ 'ਚ ਹੀ ਘੁੰਮਦਾ ਘਮਾਉਂਦਾ ਆਇਆ ਸੀਗਾ, ਉਹਦੀ ਵੀਡੀਓ ਵਾਇਰਲ ਹੋ ਗਈ ਸੀ ਕੁਛ ਮਹੀਨੇ ਪਹਿਲਾਂ। ਉਹ ਕਹਿੰਦਾ ਸੀਗਾ ਤਲਵਾਰਾਂ ਮੈਂ ਤੁਹਾਨੂੰ ਦੇਊਂਗਾ, ਫੱਟੇ ਤੁਸੀਂ ਚੱਕ ਦਿਓ। ਤਾਂ ਇਹ ਸਰਪੰਚੀ ਹੈ ਜਿਹੜੀ ਆਪਾਂ ਜਾਣ ਨਹੀਂ ਦੇਣੀ ਕਿਤੇ। ਹੁਣ ਇਹ ਵੀਡੀਓ ਆ ਗਈ ਔਰ ਇਸ ਵੀਡੀਓ ਦੇ ਵਿੱਚ ਵੀ ਤੇ ਇਹ ਜਿਹੜੇ ਬਿਆਨ ਹੈ ਉਹ ਕੁਛ ਇਸੇ ਤਰ੍ਹਾਂ ਦੇ, ਕਹਿੰਦਾ ਐਤਕੀ ਲਿਹਾਜ਼ ਕੋਈ ਨਹੀਂ ਜੇ ਹੋਣਾ, ਜਿੰਨਾ ਇਹਨਾਂ ਨੇ ਕੀਤਾ ਉਹ ਤੋਂ 10 ਗੁਣਾ ਵੱਧ ਕਰਾਂਗੇ। ਕਹਿੰਦਾ 2 ਮਹੀਨੇ ਹੁਣ ਮੈਂ ਉਹੀ ਚੋਲਾ ਪਾਉਣਾ, 2 ਮਹੀਨੇ ਉਹੀ ਚੋਲਾ ਪਾਊਂਗਾ ਜਿਹੜਾ ਡਿੰਪਾ ਤੇ ਮਾਸਟਰ ਪਾਉਂਦੇ ਸੀ। ਕਿ ਡਿੰਪਾ ਤੇ ਮਾਸਟਰ ਹੁਣ ਪਤਾ ਨਹੀਂ ਕਿਹੜੇ ਆ। ਉਹ ਕਹਿੰਦਾ ਕਿ ਜਿੱਥੇ ਵੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਉਹਨੇ ਜਿੱਤਣਾ ਵੀ ਹੈ ਤੇ ਅਸੀਂ ਉਹਨੂੰ ਜਿਤਾਉਣਾ ਵੀ ਹੈ, ਸਾਰੇ ਤਰੀਕੇ ਵਰਤਾਂਗੇ। ਸਿੱਧੀ ਸਾਫ਼ ਜਿਹੀ ਗੱਲ ਆ। ਫਿਰ ਉਹ ਕਹਿੰਦਾ ਕਿ ਥਾਣੇਦਾਰ ਤੇ ਤਹਿਸੀਲਦਾਰ ਨਵੇਂ ਲਿਆਵਾਂਗੇ, ਪੁਰਾਣੇ ਜਿਹੜੇ ਉਹ ਥੋੜੇ ਜਿਹੇ ਭਲੇ ਮਾਨਸ ਆ, ਨਵੇਂ ਇਸ ਤਰ੍ਹਾਂ ਦੇ ਲਿਆਵਾਂਗੇ ਜਿਹੜੇ ਨਿਕਲਦਿਆਂ ਨੂੰ ਡਾਂਗਦੇ ਆ। ਮਤਲਬ ਕਿ ਜਿਹੜੇ ਅਕਾਲੀਆਂ ਵਰਗੇ ਰਾਜ ਦੇ ਜਿਹੜੇ ਥਾਣੇਦਾਰ ਸੀਗੇ ਉਸੇ ਤਰ੍ਹਾਂ ਦੇ ਲਿਆਂਗੇ। ਤੇ ਨਾਲ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਉਹ ਬਾਬਾ ਬਕਾਲਾ ਦਾ ਵਿਧਾਇਕ ਆ ਜਿਹੜਾ ਸੰਤੋਖ ਸਿੰਘ। ਉਹ ਕਹਿੰਦਾ ਕਿ ਆਹ ਜਿਹੜੇ ਆਮ ਆਦਮੀ ਪਾਰਟੀ ਦਾ ਇੱਕ ਦਿਨ ਝੋਲਾ ਚੁੱਕ ਲੈਂਦੇ ਆ, ਦੂਜੇ ਦਿਨ ਕਾਂਗਰਸੀਆਂ ਨਾਲ ਵੋਟਾਂ ਲਾ ਲੈਂਦੇ ਆ, ਤੇ ਬਾਜ ਆਉਣ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਵੋਟ ਨਹੀਂ ਪਾਉਣੀ। ਸਰਪੰਚ ਹੈ ਜਿਹੜਾ ਉਹ ਕਾਂਗਰਸੀ ਬਣਾਉਣਾ, ਕਿਉਂਕਿ ਕੰਮ ਜਿਹੜੇ ਆ ਉਹ ਕਾਂਗਰਸੀਆਂ ਦੇ ਹੋਣਗੇ। ਤਕੜੇ ਹੋ ਕੇ ਕਾਂਗਰਸੀ ਸਰਪੰਚ ਬਣਾਓ। ਵੈਸੇ ਉਹ ਇਹ ਵੀ ਕਹਿੰਦਾ ਵਿਧਾਇਕ ਇਹਨਾਂ ਦਾ, ਕਹਿੰਦਾ ਬੰਦਾ ਮੈਂ ਭਲਾ ਮਾਨਸੀ ਹਾਂ, ਪਰ 2 ਕੁ ਮਹੀਨੇ ਮੈਨੂੰ ਥੋੜਾ ਜਿਹਾ ਖਰਾਬ ਬਣ ਲੈਣਗੇ। ਸੋ ਇਸ ਤਰ੍ਹਾਂ ਦੀ ਉਹ ਬੇਨਤੀ ਵੀ ਕਰਦਾ। ਬਾਕੀ ਕਹਿੰਦਾ ਕਿ ਮੈਂ ਚੇਤਾਵਨੀ ਜੀ ਦਿੰਦਾ, ਬੰਦੇ ਦੇ ਪੁੱਤ ਬਣ ਜਾਓ, ਨਹੀਂ ਤਾਂ ਫਿਰ ਤੁਹਾਡੇ ਨਾਲ ਦੂਜਾ ਕੰਮ ਹੋਊ। ਸ਼ਾਇਦ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਕੰਮ ਸਾਡੇ ਨਾਲ ਹੁੰਦਾ ਰਿਹਾ ਉਹ ਐਤਕੀ ਫਿਰ ਦੂਜਾ ਤੁਹਾਡੇ ਨਾਲ ਹੋਊਗਾ। ਬਹਰਹਾਲ ਜਿਹੜੀ ਇਹ ਵੀਡੀਓ ਆਈ ਹੈ ਇਹਦੇ ਤੇ ਪ੍ਰਤੀਕਰਮ ਵੀ ਆਏ ਆ। ਜਿਹੜੇ ਜਾਖੜ ਸਾਹਿਬ ਆ ਉਹ ਤਾਂ ਕਹਿੰਦੇ ਜੀ ਮੈਂ ਵੀਡੀਓ ਵੇਖੀ ਨਹੀਂ। ਤੇ ਬੰਦਾ ਪੁੱਛੇ ਕਿ ਵੀਡੀਓ ਕਿਹੜੀ ਆ, ਜਿਹੜੀ 43 ਘੰਟਿਆਂ ਦੀ ਆ, 3 ਮਿੰਟ ਦੀ ਆ, ਵੇਖ ਲੈਂਦੇ, ਵੇਖ ਕੇ ਪ੍ਰਤੀਕਰਮ ਦੇ ਦਿੰਦੇ। ਕਹਿੰਦੇ ਜੇ ਏਦਾਂ ਹੋਇਆ ਤੇ ਮਾੜੀ ਗੱਲ ਆ। ਤੇ ਜਿਹੜਾ ਇਹਨਾਂ ਦਾ ਰਾਜਾ ਵੜਿੰਗ ਆ, ਜਿਹੜਾ ਵਿੱਚੋਂ ਜਿੱਤ ਡਿੰਗ ਵੀ ਰਿਹਾ ਇਹਨਾਂ ਦੇ ਨਾਲ ਕਿਉਂਕਿ ਮੰਤਰੀ ਨਹੀਂ ਬਣਿਆ, ਉਹ ਕਹਿੰਦਾ ਜੀ ਕਿ ਇਹਦੇ ਨਾਲ ਹੋਈ ਇਸ ਤਰ੍ਹਾਂ, ਕਿਤੇ ਖੁਦ ਅੰਦਰ ਰਿਹਾ, ਇਹਦੇ ਨਾਲ ਇਸ ਤਰ੍ਹਾਂ ਹੋਈ ਆ। ਕਈ ਵਾਰ ਫਿਰ ਬੰਦਾ ਜਿਹੜੀ ਜਿੰਨੀ ਕੁ ਹੁੰਦੀ ਆ ਉਤੋਂ ਦੁਗਣੀ ਕਰਦਾ ਹੀ ਆ, ਇਹਦੇ ਚ ਕੀ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਬਾਤਾਂ ਕੀਤੀਆਂ ਜਾ ਰਹੀਆਂ। ਪਰ
ਅੱਜ ਇੱਕ ਹੋਰ ਵੀ ਐਲਾਨ ਕੀਤਾ ਕਾਂਗਰਸ ਪਾਰਟੀ ਨੇ, ਉਹ ਵੀ ਇੱਥੇ ਜ਼ਿਕਰ ਕਰਨਾ ਜ਼ਰੂਰੀ ਆ, ਕਿਉਂਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਇਹਨਾਂ ਦੇ ਕੈਂਡੀਡੇਟ ਹੋਣਗੇ ਉਹ ਇਹਨਾਂ ਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਹੀ ਇਲੈਕਸ਼ਨ ਲੜਨਗੇ। ਤਾਂ ਸਿੱਧੇ ਤੌਰ ਤੇ ਜਿੱਦਾਂ ਆਪਾਂ ਵੈਸੇ ਵਕਾਲਤ ਕਰਦੇ ਹਾਂ ਕਿ ਚਾਹੇ ਉਹ ਕੌਂਸਲ ਦੀਆਂ ਚੋਣਾਂ ਹੋਣ, ਚਾਹੇ ਉਹ ਨਿਗਮਾਂ ਦੀਆਂ ਚੋਣਾਂ ਹੋਣ, ਚਾਹੇ ਉਹ ਪੰਚਾਇਤੀ ਚੋਣਾਂ ਹੋਣ, ਇਹਦੇ ਚ ਰਾਜਨੀਤਿਕ ਦਖਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਜਿੱਥੇ ਇਹ ਚੋਣ ਨਿਸ਼ਾਨ ਆ ਜਾਊਗਾ ਉੱਥੇ ਇਸ ਤਰ੍ਹਾਂ ਦੀ ਸੰਭਾਵਨਾ ਕਿੱਦਾਂ ਰਹੂਗੀ? ਤਾਂ ਕਹਿਣ ਦਾ ਭਾਵ ਇਹ ਆ ਕਿ ਸਾਰਾ ਕੁਝ ਸਾਫ਼ ਹੋ ਗਿਆ ਕਿ ਕਾਂਗਰਸ ਜਿਹੜੀ ਆ ਉਹ ਇਹਨਾਂ ਚੋਣਾਂ ਦੇ ਵਿੱਚ ਕਿੱਦਾਂ ਉਤਰਨ ਜਾ ਰਹੀ ਹੈ, ਉਹਨਾਂ ਦੀ ਹਿਕਮਤ ਅਮਲੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ। ਸੋ ਸਾਰਾ ਕੁਝ ਤਿਆਰ ਆ, ਡੰਡਾ ਵੀ ਤਿਆਰ ਆ, ਤੇਲ ਵੀ ਤਿਆਰ ਆ। ਮੇਰੇ ਖਿਆਲ ਦੇ ਨਾਲ ਦੂਜੇ ਪਾਸੇ ਜਿਨ੍ਹਾਂ ਨੇ ਇਹ ਸਹਿਣੇ ਆ ਉਹ ਵੀ ਥਾਪੀਆਂ ਮਾਰ ਕੇ ਤਿਆਰ ਹੋ ਜਾਣਗੇ ਥੋੜੇ ਦਿਨਾਂ ਤੱਕ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਜੋਆਣੇ ਦੀ ਚਿੱਠੀ ਨੇ ਛੇੜਿਆ ਨਵਾਂ ਚਰਚਾ। ਦੇਖੋ ਇਹ ਚਿੱਠੀ ਜਿਹੜੀ ਆ ਉਹ ਕਈਆਂ ਚਿੱਠੀਆਂ ਤੋਂ ਮਾਤ ਪਾ ਗਈ ਆ। ਵੈਸੇ ਜਿਹੜੀਆਂ ਪਿਛਲੀਆਂ ਚਿੱਠੀਆਂ ਸੀ ਰਾਜੋਆਣਾ ਸਾਹਿਬ ਦੀਆਂ, ਉਹਨਾਂ ਕਈ ਚਿੱਠੀਆਂ ਨੂੰ ਮਾਤ ਪਾ ਗਈ ਆ। ਇਸ ਚਿੱਠੀ ਦਾ ਜਿਹੜਾ ਮਜ਼ਮੂਨ ਆ ਵੈਸੇ ਤੇ ਕਾਫੀ ਲੰਮੀ ਚੌੜੀ ਆ, 2 ਪੇਜਾਂ ਦੀ ਆ, ਤੇ ਕਈ ਵਾਰ ਨਰਿੰਦਰ ਮੋਦੀ ਦਾ ਇਹਨਾਂ ਕੋਲ ਭਾਸ਼ਣ ਵੀ ਚੱਲ ਜਾਂਦਾ, ਉਹ ਸਾਰੀ ਤਾਂ ਪੜ੍ਹਨੀ ਬੜੀ ਔਖੀ ਆ। ਸੋ ਮੈਂ ਮਜ਼ਮੂਨ ਤੁਹਾਨੂੰ ਦੱਸ ਦਿੰਦਾ ਕਿ ਇਸ ਚਿੱਠੀ ਦਾ ਮਜ਼ਮੂਨ ਕੀ ਆ। ਉਹ ਕਹਿੰਦੇ ਆ ਕਿ ਖਾਲਿਸਤਾਨ ਦਾ ਸੰਘਰਸ਼ ਹਵਾ ਵਿੱਚ ਹੀ ਲੜਿਆ ਜਾ ਰਿਹਾ, ਜ਼ਮੀਨੀ ਪੱਧਰ ਤੇ ਇਸ ਦੀ ਕੋਈ ਹਕੀਕਤ ਨਹੀਂ। ਫਿਰ ਦੂਸਰਾ ਪੁਆਇੰਟ ਹੈ ਜਿਹੜਾ ਉਹ ਕਹਿੰਦੇ ਕਿ ਖਾਲਿਸਤਾਨ ਦੇ ਸੰਘਰਸ਼ ਪਿੱਛੇ ਜਿਹੜੇ ਵੀ ਸ਼ੈਤਾਨੀ ਦਿਮਾਗ ਕੰਮ ਕਰ ਰਹੇ ਹਨ, ਉਹਨਾਂ ਦਾ ਮਨੋਰਥ ਪੰਥਕ ਵੋਟ ਨੂੰ ਵੰਡ ਕੇ ਆਰਥਿਕ ਸ਼ਕਤੀ ਨੂੰ ਲੁੱਟ ਕੇ ਖਾਲਸਾ ਪੰਥ ਅਤੇ ਪੰਜਾਬ ਦੀਆਂ ਨੀਹਾਂ ਨੂੰ ਕਮਜ਼ੋਰ ਕਰਨਾ। ਇਹ ਦੂਸਰਾ ਨੁਕਤਾ ਮਜ਼ਮੂਨ ਦਾ। ਫਿਰ ਉਹ ਕਹਿੰਦੇ ਆ ਕਿ ਲੋਕ ਖਾਲਿਸਤਾਨ ਦੇ ਨਾਂ ਤੇ ਪਿਛਲੇ 35 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਫਿਰ ਅਗਲਾ ਉਹਨਾਂ ਨੇ ਨੁਕਤਾ ਰੱਖਿਆ ਕਿ 1991 ਵਿੱਚ ਅਕਾਲੀ ਦਲ ਕਾਂਗਰਸ ਦੇ ਬਾਈਕਾਟ ਸਮੇਂ 28 ਅਕਾਲੀ ਉਮੀਦਵਾਰ ਮਾਰੇ ਗਏ। ਜਦੋਂ 1991 ਚ ਚੋਣਾਂ ਹੋਣੀਆਂ ਸੀ ਉਸ ਸਮੇਂ ਉਹ ਜ਼ਿਕਰਤ ਕਰਦੇ ਆ ਕਿ ਕਾਂਗਰਸ ਨੇ ਬਾਈਕਾਟ ਕੀਤਾ ਸੀ, ਅਕਾਲੀਆਂ ਦੇ 28 ਉਮੀਦਵਾਰ ਮਾਰੇ ਗਏ ਸੀ। ਚੋਣਾਂ ਰੱਦ ਹੋ ਗਈਆਂ। ਜਦ ਬਾਅਦ ਦੇ ਵਿੱਚ 1992 ਅੰਦਰ ਇਹ ਚੋਣਾਂ ਹੋਈਆਂ ਤਾਂ ਕਾਂਗਰਸੀਆਂ ਨੇ ਚੋਣਾਂ ਲੜੀਆਂ, ਅਕਾਲੀਆਂ ਨੇ ਬਾਈਕਾਟ ਕੀਤਾ, ਤਾਂ ਉਸ ਮੌਕੇ ਇੱਕ ਵੀ ਕਾਂਗਰਸੀ ਉਮੀਦਵਾਰ ਨਹੀਂ ਮਰਿਆ, ਜਦਕਿ ਇੱਥੇ ਖਾਲਿਸਤਾਨੀ ਉਹੀ ਘੁੰਮ ਰਹੇ ਸੀ ਜਿਹੜੇ ਕਿ ਉਦੋਂ 1 ਸਾਲ ਪਹਿਲਾਂ ਘੁੰਮਦੇ ਪਏ ਸੀ। ਇਸ ਤੋਂ ਇਲਾਵਾ 2020 ਰੈਫਰੈਂਡਮ ਬਾਰੇ ਉਹਨਾਂ ਨੇ ਕਿਹਾ ਕਿ ਇਹ ਰੈਫਰੈਂਡਮ ਦਾ ਰੌਲਾ ਪਾਉਣ ਵਾਲੇ ਪਖੰਡੀਆਂ ਨੇ 2017 ਵਿੱਚ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀਗਾ, ਜਿਸ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਖਾਲਿਸਤਾਨੀ ਹੈ। ਇਹ ਅਗਲਾ ਨੁਕਤਾ। ਫਿਰ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਆ ਖੁਲਾਸੇ ਦੇ ਰੂਪ ਦੇ ਵਿੱਚ। ਉਹ ਕਹਿੰਦੇ ਆ ਕਿ 2012 ਵਿੱਚ ਜਿਹੜੀ ਕੇਸਰੀ ਲਹਿਰ ਸੀ ਉਸ ਦੌਰਾਨ ਕੋਈ ਪ੍ਰਭ ਸ਼ਰਨਜੀਤ ਸਿੰਘ ਸੀਗਾ, ਉਹਨੇ ਮੇਰੀ ਭੈਣ ਕਮਲਜੀਤ ਕੌਰ ਨੂੰ ਲੱਖਾਂ ਰੁਪਏ ਦੀ ਪੇਸ਼ਕਸ਼ ਕੀਤੀ ਸੀ ਕਿ ਅਸੀਂ ਤੁਹਾਡੀ ਫੁੱਲ ਮਦਦ ਕਰਾਂਗੇ 2 ਗਰੁੱਪਾਂ ਦੇ ਤੌਰ ਤੇ, ਪਰ ਤੁਹਾਨੂੰ ਬਾਦਲਾਂ ਦੇ ਖਿਲਾਫ, ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰਨੀ ਪਵੇਗੀ। ਉਹ ਕਹਿੰਦੇ ਆ ਕਿ ਜਦ ਮੈਂ ਜਥੇਦਾਰ ਨੂੰ ਕਾਂਗਰਸ ਵਿਰੁੱਧ ਹੁਕਮਨਾਮਾ ਜਾਰੀ ਕਰਨ ਦੀ ਚਿੱਠੀ ਲਿਖ ਦਿੱਤੀ ਤਾਂ ਇਹ ਲੋਕ ਤਿਲਮਿਲਾ ਉੱਠੇ ਤੇ ਫਿਰ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਹੇਠਲੇ ਪੱਧਰ ਦਾ ਪ੍ਰਚਾਰ ਕੀਤਾ ਗਿਆ। ਫਿਰ ਉਹ ਅਖੀਰ ਦੇ ਵਿੱਚ ਲਿਖਦੇ ਆ ਕਿ ਖਾਲਿਸਤਾਨੀ ਮਖੌਤਾ ਪਾ ਕੇ ਇਹ ਲੋਕ ਗੁੰਮਰਾਹ ਕਰ ਰਹੇ ਆ, ਇਹਨਾਂ ਗੁਦਾਰਾਂ ਤੋਂ ਮੈਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਾ। ਉਹ ਇਹ ਮਜ਼ਮੂਨ ਹੈ ਇਸ 2 ਸਫ਼ਿਆਂ ਦੀ 2 ਵਰਕਿਆਂ ਦੀ ਚਿੱਠੀ ਦਾ। ਤਾਂ ਕੁੱਲ ਮਿਲਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ ਆ। ਵੈਸੇ ਚਿੱਠੀ ਘੱਟ ਤੇ ਅਕਾਲੀ ਦਲ ਦਾ ਪ੍ਰੈਸ ਨੋਟ ਜ਼ਿਆਦਾ ਹੀ ਲੱਗਦਾ, ਔਰ ਇਹ ਵੈਸੇ ਵੀ ਤੈਅ ਸੀਗਾ ਕਿ ਇਹਨਾਂ ਦਾ ਦੰਦ ਵੀ ਦੁਖਦਾ ਸੀਗਾ ਤੇ ਇਹਨਾਂ ਨੂੰ ਹਸਪਤਾਲ 'ਚ ਖੜਿਆ ਜਾਂਦਾ ਸੀਗਾ। ਤੇ ਦੂਸਰੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਕਿੰਨਾ ਜ਼ਿਆਦਾ ਲੱਕ ਦੇ ਦਰਦ ਤੋਂ ਪੀੜਤ ਸੀ ਤੇ ਉਹਨੂੰ ਦਵਾਈ, ਉਹਨੂੰ ਇਲਾਜ ਵੀ ਮੁਹੱਈਆ ਨਹੀਂ ਸੀ ਹੁੰਦਾ। ਤਾਂ ਇਹ ਉਦੋਂ ਹੀ ਸਾਫ਼ ਹੋ ਗਿਆ ਸੀਗਾ ਕਿ ਕੀ ਚੱਲਦਾ ਪਿਆ। ਪਰ ਅੱਜ ਦੀ ਚਿੱਠੀ ਨੇ ਬਹੁਤ ਕੁਝ ਸਾਫ਼ ਕਰ ਦਿੱਤਾ। ਕੁੱਲ ਮਿਲਾ ਕੇ ਇਹ ਚਾਹੇ ਉਤਲੀ ਗੇਮ ਆ, ਕਿਉਂਕਿ ਉਤਲੀ ਗੇਮ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਹੀ ਇੱਕ ਵਫਦ ਅਕਾਲੀਆਂ ਦਾ ਜਾ ਕੇ ਰਾਜਨਾਥ ਸਿੰਘ ਨੂੰ ਮਿਲਿਆ ਤੇ ਉਹਦੇ ਵਿੱਚ ਜਿਹੜੇ 3-4 ਨੁਕਤੇ ਇਹਨਾਂ ਨੇ ਸ਼ਾਮਲ ਕੀਤੇ ਆ ਮੰਗਾਂ ਦੇ, ਤਾਂ ਉਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇਹ ਫਾਂਸੀ ਤੋਂ ਜਿਹੜੀ ਉਮਰ ਕੈਦ ਦੇ ਵਿੱਚ ਤਬਦੀਲੀ ਦਾ ਨੁਕਤਾ ਉਹ ਵੀ ਇੱਕ ਸ਼ਾਮਲ ਆ। ਤਾਂ ਉਧਰ ਇਹ ਵਫਦ ਜਾਂਦਾ, ਉਧਰੋਂ ਇਹਨਾਂ ਨੂੰ ਹਸਪਤਾਲ ਚੋਂ ਬਾਹਰ ਲਿਆਂਦਾ, ਜੇਲ੍ਹ ਚੋਂ ਹਸਪਤਾਲ ਲਿਆਂਦਾ ਜਾਂਦਾ ਤੇ ਫਿਰ ਜਿੱਥੋਂ ਇਹ ਚਿੱਠੀ ਜਿਹੜੀ ਆ ਉਹ ਮੀਡੀਆ ਤੱਕ ਪਹੁੰਚਦੀ। ਸੋ ਕੁੱਲ ਮਿਲਾ ਕੇ ਇਹ ਚੀਜ਼ ਸਾਫ਼ ਆ ਕਿ ਇੱਥੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਡਿਫੈਂਡ ਕੀਤਾ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਖੁੰਬ ਠੱਪੀ ਗਈ ਆ। ਇੱਥੋਂ ਤੱਕ ਕਿ 2020 ਵਾਲੇ ਰੈਫਰੈਂਡਮ ਦਾ ਜਿਹੜਾ ਹਾਲੀਆ ਪ੍ਰੋਗਰਾਮ ਹੋਇਆ
ਉਹਨੂੰ ਵੀ ਨੁਕਰੇ ਲਾਉਣ ਦਾ ਪੂਰਾ ਬੰਦੋਬਸਤ ਹੈ ਚਿੱਠੀ ਦੇ ਵਿੱਚ। ਹੁਣ ਗਲਤ ਕੌਣ ਆ ਸਹੀ ਕੌਣ ਆ ਇਹ ਤੇ ਤੈਅ ਜਿਹੜਾ ਉਹ ਲੋਕ ਕਰਨਗੇ ਜਾਂ ਇਹ ਆਪੋ ਵਿੱਚ ਵੀ ਤੈਅ ਕਰਨਗੇ, ਪਰ ਇਸ ਚਿੱਠੀ ਨੇ ਬਹੁਤ ਕੁਛ ਹੈ ਜਿਹੜਾ ਉਹ ਇੱਕ ਵਾਰੀ ਚਰਚਾ ਦਾ ਵਿਸ਼ਾ ਬਣਾ ਦਿੱਤਾ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 14